पंजाबी रेडियो 'ਚ ਵੈਸੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਖਬਰਾਂ ਤੇ ਨਜ਼ਰ ਮਾਰਾਂਗੇ। ਖਬਰਾਂ ਦੇ ਵਿੱਚ ਸਾਡੇ ਨਾਲ ਜੋੜਨਗੇ ਪਟਿਆਲਾ ਸਟੂਡੀਓ ਤੋਂ ਬਲਤੇਜ ਪੰਨੂ ਜੀ। ਖਬਰਾਂ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ। ਸਭ ਤੱਕ ਕਪਚਾ ਬਖਸ਼ੀਸ਼ ਸਿੰਘ ਬ੍ਰਦਰ ਸਤਨਾਮ ਸਿੰਘ ਸ਼ੇਰਗਿੱਲ ਸਰਮਾ ਗੁਰਦੀਪ ਸਿੰਘ ਬੇਦੀ ਕਲੋਵਸ ਖਾਲਸਾ ਇੰਸ਼ੋਰੈਂਸ ਏਜੰਸੀ ਸਾਨੂੰ 408272 2500 ਮਨਜੀਤ ਸਿੰਘ ਦੀਵਾਨਾ ਅਮਰਜੀਤ ਸਿੰਘ ਖੰਗੂੜਾ ਦਵਿੰਦਰ ਸਿੰਘ ਦੇਵ ਸਿੰਘ ਸਿੰਧੀ ਤਰਬਨ ਮਨਦੀਪ ਟਵਾਣਾ ਦਰਸ਼ਨ ਸਿੰਘ ਪਹਿਲਵਾਨ ਮਹਾ ਸਿੰਘ ਜੜੀਆ ਫਰਜ਼ਨੋ ਜਸਵਿੰਦਰ ਸਿੰਘ ਬਿਰਕ ਹਿਊਸਟਨ ਦਰਸ਼ਨ ਸਿੰਘ ਰਘਵੀਰ ਕੌਰ ਸਲਮਾ ਅਮਰਜੀਤ ਕੌਰ ਤੇਜਰੂਪ ਸਿੰਘ ਚੌਹਾਨ। ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਪ੍ਰੋਗਰਾਮਾਂ ਨੂੰ ਸਪਾਂਸਰ ਕਰਦੇ ਹੋ, ਸਭ ਤੱਕ ਪਹੁੰਚਾਉਂਦੇ ਹੋ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਜੀ ਧੰਨਵਾਦ ਜੀ। ਭਾਰਤ ਤੇ ਚੀਨ ਦੀ ਜਿਹੜੀ ਟਿਕ ਚੱਲ ਰਹੀ ਆ ਉਸ ਦੀ ਜੇ ਗੱਲ ਕਰੀਏ ਤੇ ਉਹਨਾਂ ਦੇ ਵਿਚਕਾਰ ਗੱਲਬਾਤ ਜਾਰੀ ਬਿਲਕੁਲ ਜੀ। ਇਹ ਪੂਰਬੀ ਲਦਾਖ ਦੇ ਵਿੱਚ ਅਸਲ ਕੰਟਰੋਲ ਰੇਖਾ ਦੇ ਨਾਲ ਦੋਵਾਂ ਮੁਲਕਾਂ ਦੀਆਂ ਫੌਜਾਂ ਦੇ ਦਰਮਿਆਨ ਜਿਹੜੀ ਤਲਖੀ ਆ ਉਹਨੂੰ ਘਟਾਉਣ ਦੇ ਵਾਸਤੇ ਕਿਹਾ ਜਾ ਰਿਹਾ ਹੈ ਕਿ ਸਿਖਰਲੇ ਫੌਜੀ ਅਧਿਕਾਰੀਆਂ ਦੇ ਲੈਫਟੀਨੈਂਟ ਜਨਰਲ ਪੱਧਰ ਦੀ ਤੀਜੇ ਗੇੜ ਦੀ ਗੱਲਬਾਤ ਜਿਹੜੀ ਹੋਈ ਔਰ ਦੋਵਾਂ ਧਿਰਾਂ ਦਾ ਸਾਰਾ ਧਿਆਨ ਪੂਰਬੀ ਲਦਾਖ ਦੇ ਵਿੱਚ ਟਕਰਾਅ ਵਾਲੇ ਖੇਤਰਾਂ ਦੇ ਵਿੱਚੋਂ ਫੌਜਾਂ ਨੂੰ ਪਿੱਛੇ ਹਟਾਉਣ ਸੰਬੰਧੀ ਜਿਹੜਾ ਜੀ ਉਹਦੇ ਉੱਤੇ ਹੈ। ਤੁਸੀਂ ਦੇਖੋ ਕਿ ਇੱਕ ਪਾਸੇ ਤੇ ਕਿਹਾ ਜਾ ਰਿਹਾ ਕਿ ਫੌਜਾਂ ਹਟ ਗਈਆਂ ਔਰ ਲੋਕਾਂ ਨੂੰ ਇਹ ਕਿਹਾ ਜਾ ਰਿਹਾ, ਦੂਜੇ ਪਾਸੇ ਇਹ ਕਿਹਾ ਜਾ ਰਿਹਾ ਕਿ ਇਹਦੇ ਵਾਸਤੇ ਗੱਲਬਾਤ ਜਿਹੜੀ ਹੈ ਜੀ ਉਹ ਨਿਰੰਤਰ ਜਾਰੀ ਹੈ ਔਰ ਸਿਖਰਲੇ ਪੱਧਰ ਦੇ ਅਧਿਕਾਰੀ ਇਸ ਗੱਲਬਾਤ ਦੇ ਵਿੱਚ ਜਿਹੜਾ ਜੀ ਉਹ ਸ਼ਾਮਲ ਨੇ। ਪੂਰਬੀ ਲਦਾਖ ਦੀ ਅਸਲ ਕੰਟਰੋਲ ਰੇਖਾ ਦੇ ਨੇੜੇ ਚੁਸ਼ੂ ਸੈਕਟਰ ਹੈ ਜਿੱਥੇ ਭਾਰਤ ਵਾਲੇ ਪਾਸੇ ਗੱਲਬਾਤ ਹੋਈ। ਭਾਰਤ ਦੀ ਨੁਮਾਇੰਦਗੀ 14ਵੀਂ ਕੋਰ ਕਮਾਂਡਰ ਦੀ ਲੈਫਟੀਨੈਂਟ ਜਨਰਲ ਹਰਿੰਦਰ ਸਿੰਘ ਹੋਰਾਂ ਨੇ ਕੀਤੀ, ਜਦੋਂ ਕਿ ਚਾਈਨੀਜ਼ ਵਫਦ ਦੀ ਅਗਵਾਈ ਜਿਹੜੀ ਤਿੱਬਤ ਫੌਜੀ ਡਿਸਟ੍ਰਿਕਟ ਦੇ ਮੇਜਰ ਜਨਰਲ ਨੇ ਲਿਊਲਿਨ ਉਹਨੇ ਜਿਹੜੀ ਕੀਤੀ ਔਰ ਭਾਰਤ ਦੀ ਨੁਮਾਇੰਦਗੀ ਕਰ ਰਹੇ ਅਧਿਕਾਰੀਆਂ ਨੇ ਪਹਿਲਾਂ ਵਾਲੀ ਸਥਿਤੀ ਬਹਾਲ ਕਰਨ ਤੇ ਗਲਵਾਨ ਵੈਲੀ ਪੈਂਗੋਂਗ ਝੀਲ ਤੇ ਬਾਕੀ ਖੇਤਰਾਂ ਤੋਂ ਚਾਈਨੀਜ਼ ਫੌਜਾਂ ਨੂੰ ਫੌਰੀ ਵਾਪਸ ਸੱਦਣ ਦੀ ਲੋੜ ਦੇ ਉੱਤੇ ਜਿਹੜਾ ਜੀ ਉਹ ਜ਼ੋਰ ਦਿੱਤਾ। ਕੱਲ ਜਦੋਂ ਪ੍ਰਧਾਨ ਮੰਤਰੀ ਨੇ ਸੰਬੋਧਨ ਕਰਨਾ ਸੀ ਤਾਂ ਉਦੋਂ ਪਹਿਲਾਂ ਜਿਹੜਾ ਜੀ ਵਿਰੋਧੀ ਧਿਰਾਂ ਨੇ ਖਾਸ ਤੌਰ ਦੇ ਉੱਤੇ ਰਾਹੁਲ ਗਾਂਧੀ ਨੇ ਕੁਝ ਸੁਝਾਅ ਦਿੱਤੇ ਕਿ ਪ੍ਰਧਾਨ ਮੰਤਰੀ ਉਮੀਦ ਹੈ ਕਿ ਇਹਦੀ ਸਥਿਤੀ ਦੇ ਬਾਰੇ ਦੇ ਵਿੱਚ ਜਿਹੜਾ ਜੀ ਉਹ ਕੁਝ ਦੱਸਣਗੇ ਕਿ ਕੀ ਹਾਲਾਤ ਉੱਥੇ ਨੇ। ਲੋਕਾਂ ਨੂੰ ਇਸ ਗੱਲ ਦੀ ਉਮੀਦ ਸੀ ਪਰ ਇੱਕ ਲਫ਼ਜ਼ ਵੀ ਪ੍ਰਧਾਨ ਮੰਤਰੀ ਹੋਰਾਂ ਨੇ ਇਸ ਸੰਬੋਧਨ ਦੇ ਵਿੱਚ ਭਾਰਤ ਚਾਈਨਾ ਸਰਹੱਦ ਦੇ ਉੱਤੇ ਬਣੇ ਹੋਏ ਤਣਾਅ ਦੇ ਬਾਰੇ ਨਹੀਂ ਬੋਲਿਆ। ਲੋਕ ਮਜ਼ਾਕ ਉਡਾ ਰਹੇ ਆ ਕਿ ਚੀਨ ਜਿਹੜਾ ਸੀ ਉਹ ਚਨੇ 'ਚ ਤਬਦੀਲ ਹੋ ਗਿਆ। ਇਹ ਕਹਿਤਾ ਕਿ 1 ਕਿਲੋ ਚਨੇ ਜਿਹੜੇ ਆ ਜੀ ਉਹ ਗਰੀਬ ਪਰਿਵਾਰਾਂ ਨੂੰ ਜਿਹੜੇ ਉਹ ਦਿੱਤੇ ਜਾਣਗੇ ਔਰ ਇਹਦੇ ਵਿੱਚ ਜਿਹੜੀ ਛਠ ਪੂਜਾ ਸ਼ਾਮਲ ਹੋ ਗਈ ਕਿ ਛਠ ਪੂਜਾ ਤੱਕ ਇਹ ਜਿਹੜਾ ਕਣਕ ਦਾਲ ਹੈ ਉਹ ਦਿੱਤੀ ਜਾਊਗੀ। ਛਠ ਪੂਜਾ ਦਾ ਜ਼ਿਕਰ ਕਿਉਂ ਕੀਤਾ? ਕਿਉਂਕਿ ਬਿਹਾਰੀਆਂ ਦਾ ਇਹ ਸਭ ਤੋਂ ਵੱਡਾ ਤਿਉਹਾਰ ਹੈ ਛਠ ਪੂਜਾ ਔਰ ਬਿਹਾਰ ਦੇ ਵਿੱਚ ਚੋਣਾਂ ਆ ਰਹੀਆਂ, ਇਸ ਕਰਕੇ ਛਠ ਪੂਜਾ ਤੱਕ ਜਿਹੜਾ ਜੀ ਉਹ ਆਟਾ ਦਾਲ ਜਿਹੜਾ ਜੀ ਉਹ ਦੇਣ ਦਾ ਐਲਾਨ ਜਿਹੜਾ ਸੀ ਉਹ ਕੀਤਾ ਗਿਆ, ਜਦੋਂ ਕਿ ਇਹ ਸਰਹੱਦ ਦੇ ਉੱਤੇ ਪੈਦਾ ਹੋਏ ਤਣਾਅ ਦੇ ਬਾਰੇ ਦੇ ਵਿੱਚ ਇੱਕ ਲਫ਼ਜ਼ ਵੀ ਇੱਕ ਵਾਰੀ ਫੇਰ ਜਿਹੜਾ ਜੀ ਉਹ ਨਹੀਂ ਬੋਲਿਆ ਗਿਆ, ਨਾ ਲੋਕਾਂ ਨੂੰ ਜਿਹੜਾ ਜੀ ਉਹ ਦੱਸਿਆ ਜਾ ਰਿਹਾ। ਜਦੋਂ ਕਿ ਵਿਰੋਧੀ ਧਿਰਾਂ ਲਗਾਤਾਰ ਜਿਹੜਾ ਜੀ ਹਮਲਾ ਕਰ ਰਹੀਆਂ ਨੇ, ਕਾਂਗਰਸ ਹਮਲਾਵਰ ਹੈ ਇਸ ਵੇਲੇ, ਰੋਜ਼ ਉਹ ਸਵਾਲ ਜਿਹੜੇ ਜੀ ਦਾਗ ਰਹੇ ਆ ਪਰ ਕਿਸੇ ਸਵਾਲ ਦਾ ਕੋਈ ਜਵਾਬ ਨਹੀਂ ਦਿੱਤਾ ਜਾ। ਜੇ ਹੁੰਦਾ ਪਾਕਿਸਤਾਨ ਤਾਂ ਫੇਰ ਦੇਖੋ ਫਿਰ ਜਵਾਬ ਸੁੱਤਿਆਂ ਵੀ ਦੇਣੇ ਸੀਗੇ। ਤੇ ਅੱਗੇ ਗੱਲ ਕਰਦੇ ਹਾਂ, ਦੋ ਵੱਖ ਥਾਵਾਂ ਤੇ ਦੋ ਨੌਜਵਾਨਾਂ ਨੇ ਜਿਨ੍ਹਾਂ ਦਾ ਕੋਈ ਆਪਸ ਵਿੱਚ ਰਿਸ਼ਤਾ ਵੀ ਨਹੀਂ ਸੀ, ਖੁਦਕੁਸ਼ੀ ਕੀਤੀ ਆ, ਨਾਲ ਵੀਡੀਓ ਪਾਈ ਆ। ਉਸੇ ਦੇ ਨਾਲ ਕਹਿੰਦੇ ਕਿ ਉਹਨਾਂ ਨੇ ਕਾਂਗਰਸੀ ਵਿਧਾਇਕਾਂ ਤੇ ਦੋਸ਼ ਵੀ ਲਾਏ। ਬਿਲਕੁਲ ਜੀ, ਇਹ ਦੋ ਬਿਲਕੁਲ ਵੱਖਰੇ ਥਾਵਾਂ ਦੇ ਉੱਤੇ। ਇੱਕ ਤਾਂ ਇਹ ਹੈਗਾ ਜੀ ਬੰਗਾ ਨਵਾਂ ਸ਼ਹਿਰ ਦੇ ਨੇੜੇ ਇੱਥੇ ਪਿੰਡ ਪੈਂਦਾ ਨੰਗਲ ਛਾਂਗਾ। ਇੱਥੋਂ ਦਾ ਇੱਕ ਨੌਜਵਾਨ ਜਿਹਨੇ ਖੁਦਕੁਸ਼ੀ ਕਰਨ ਤੋਂ ਪਹਿਲਾਂ ਵੀਡੀਓ ਬਣਾ ਕੇ ਨਵਾਂ ਸ਼ਹਿਰ ਦੇ ਵਿਧਾਇਕ ਕਾਂਗਰਸੀ ਵਿਧਾਇਕ ਦੇ ਖਿਲਾਫ ਪਰੇਸ਼ਾਨ ਕਰਨ ਦੇ ਦੋਸ਼ ਲਾਏ ਔਰ ਇਹਦੇ ਵਿੱਚ ਜਿਹੜਾ ਵਿਰੋਧੀ ਧਿਰਾਂ ਨੇ ਜੀ ਉਹਨਾਂ ਨੇ ਕਾਂਗਰਸੀ ਵਿਧਾਇਕ ਵਿਰੁੱਧ ਕਤਲ ਦਾ ਕੇਸ ਦਰਜ ਕਰਵਾਉਣ ਲਈ ਮੋਰਚਾ ਜਿਹੜਾ ਜੀ ਉਹ ਖੋਲਿਆ। ਪਿੰਡ ਨੰਗਲ ਛਾਂਗਾ ਦਾ ਦਵਿੰਦਰ ਸਿੰਘ 21 ਸਾਲਾਂ ਦਾ ਸੀ, ਉਹਨੇ ਖੁਦਕੁਸ਼ੀ ਕਰ ਲਈ ਫਾਹਾ ਲੈ ਕੇ। ਆਤਮ ਹੱਤਿਆ ਕਰਨ ਤੋਂ ਪਹਿਲਾਂ ਉਹਨੇ ਇੱਕ ਵੀਡੀਓ ਬਣਾਈ ਜਿਹਦੇ ਵਿੱਚ ਨਵਾਂ ਸ਼ਹਿਰ ਦੇ ਵਿਧਾਇਕ ਤੇ ਨੰਬਰਦਾਰ ਦਾ ਨਾਂ ਲੈ ਕੇ ਕਿਹਾ ਕਿ ਉਹ ਉਹਨਾਂ ਦੀ ਧੱਕੇਸ਼ਾਹੀ ਤੋਂ ਬਹੁਤ ਪਰੇਸ਼ਾਨ ਹੈ। ਨੌਜਵਾਨ ਨੇ ਵੀਡੀਓ 'ਚ ਇਹ ਵੀ ਕਿਹਾ ਕਿ ਸਿਆਸੀ ਪੱਖਪਾਤ ਦੇ ਨਾਂ ਦੇ ਉੱਤੇ ਉਹਨੂੰ ਜਲੀਲ ਕੀਤਾ ਜਿਹੜਾ ਜਾ ਰਿਹਾ
ਉਹਦੀ ਇਹ ਕਿਹਾ ਗਿਆ ਕਿ ਉਹਦੀ ਕੁੱਟਮਾਰ ਕੀਤੀ ਗਈ, ਔਰ ਕੁੱਟਮਾਰ ਦੇ ਵਿੱਚ ਉਹਦੀ ਪੱਗ ਵੀ ਕੁਝ ਲੋਕ ਜਿਹੜੇ ਸੀਗੇ ਜੀ ਉਹ ਲਾਹ ਕੇ ਲੈ ਗਏ, ਔਰ ਜਿਹਦੇ ਕਰਕੇ ਇਹ ਜਿਹੜਾ ਨੌਜਵਾਨ ਸੀਗਾ ਉਹ ਜਿਹੜਾ ਇਸ ਤਰ੍ਹਾਂ ਦਾ ਉਹਨੇ ਸਟੈਪ ਜਿਹੜਾ ਉਹ ਲੈ ਲਿਆ। ਔਰ ਜਿਹੜਾ ਪੁਲਿਸ ਨੇ ਬਿਆਨ ਵਗੈਰਾ ਦਰਜ ਜਿਹੜੇ ਆ ਜੀ ਉਹ ਕੀਤੇ ਆ, ਔਰ ਇਹ ਕਿਹਾ ਜਾ ਅਜੇ ਮਾਮਲਾ ਪੁਲਿਸ ਦੇ ਜਿਹੜਾ ਜੀ ਵਿਚਾਰ ਅਧੀਨ ਹੈ, ਉਹਦੇ ਤੇ ਜਿਹੜੀ ਛਾਣਬੀਣ ਹੋ ਰਹੀ ਹੈ। ਦੂਜਾ ਮਾਮਲਾ ਜਿਹੜਾ ਹੈ ਜੀ ਜਗਰਾਓਂ ਦਾ, ਇੱਥੇ ਆਪਣੀ ਪਤਨੀ ਤੋਂ ਤੰਗ ਵਿਅਕਤੀ ਦੇ ਵੱਲੋਂ ਖੁਦਕੁਸ਼ੀ ਜਿਹੜੀ ਉਹ ਕੀਤੀ ਗਈ ਆ। ਇਸ ਬੰਦੇ ਨੇ ਜਿਹੜਾ ਨਾਮ ਲਿਆ ਉਹ ਜਗਰਾਓਂ ਦੇ ਸਾਬਕਾ ਵਿਧਾਇਕ ਤੇ ਬਾਘਾ ਪੁਰਾਣਾ ਤੋਂ ਮੌਜੂਦਾ ਕਾਂਗਰਸੀ ਵਿਧਾਇਕ ਜਿਹੜਾ ਮਿਸਟਰ ਬਰਾੜ ਹੈ, ਉਹਦੇ ਪਰਿਵਾਰ ਦਾ ਨਾਮ ਇਹਦੇ ਵਿੱਚ ਗੂੰਜਿਆ। ਸਬੱਦੀ ਕਲਾਂ ਦੇ ਨਾਲ ਸੰਬੰਧਿਤ ਜਸਵੀਰ ਕੌਰ ਪਿਛਲੇ ਕੁਝ ਸਾਲਾਂ ਤੋਂ ਜਗਰਾਓਂ ਸ਼ਹਿਰ ਦੇ ਵਿੱਚ ਰਹਿ ਰਹੀ ਸੀ। ਉਹਦੇ ਪਹਿਲੇ ਪਤੀ ਦੀ ਮੌਤ ਤੋਂ ਬਾਅਦ ਕਰਮਜੀਤ ਸਿੰਘ ਗਰੇਵਾਲ ਉਹਦੇ ਨਾਲ ਉਹਦੀ ਧੀ ਪੁੱਤ ਸਣੇ ਜਿਹੜਾ ਜੀ ਉਹ ਰਹਿ ਰਿਹਾ ਸੀ। ਖੁਦਕੁਸ਼ੀ ਤੋਂ ਪਹਿਲਾਂ ਸੋਸ਼ਲ ਮੀਡੀਆ ਦੇ ਉੱਤੇ ਉਹਨੇ ਇੱਕ ਵੀਡੀਓ ਦੇ ਰਾਹੀਂ ਇਹ ਬਾਘੇ ਪੁਰਾਣੇ ਦੇ ਮੌਜੂਦਾ ਵਿਧਾਇਕ, ਉਹਦੀ ਪਤਨੀ, ਉਹਦੇ ਬੇਟੇ ਤੇ ਆਪਣੀ ਪਤਨੀ ਦਾ ਨਾਮ ਲੈਂਦਿਆਂ ਇਹ ਕਿਹਾ ਕਿ ਉਹਨੂੰ ਖੁਦਕੁਸ਼ੀ ਕਰਨ ਦੇ ਵਾਸਤੇ ਮਜਬੂਰ ਕੀਤਾ ਜਾ ਰਿਹਾ। ਇਹ ਕਿਹਾ ਕਿ ਜਿਹੜਾ ਵਿਧਾਇਕ ਦਾ ਪਰਿਵਾਰ ਹੈ ਉਹਨੂੰ ਲਗਾਤਾਰ ਪਿਛਲੇ ਦਿਨਾਂ ਤੋਂ ਧਮਕੀਆਂ ਦੇ ਰਿਹਾ, ਔਰ ਉਹਦੀ ਜਿਹੜੀ ਪਤਨੀ ਹੈ ਜੀ ਉਹ ਆਪਣੇ ਪਿੰਡ ਖੋਤੇ ਚਲੇ ਗਈ ਆ। ਉਹ ਕਹਿੰਦਾ ਕਿ ਉਹ ਪੰਚਾਇਤ ਦੇ ਬੰਦਿਆਂ ਨੂੰ ਨਾਲ ਲੈ ਕੇ ਉੱਥੇ ਗਿਆ ਸੀ। ਉੱਥੇ ਵਿਧਾਇਕ ਦੇ ਪਰਿਵਾਰਕ ਮੈਂਬਰਾਂ ਨੇ ਜਿਹੜਾ ਸੀਗਾ ਉਹਨੂੰ ਜਾਨੋਂ ਮਰਵਾਉਣ ਦੀਆਂ ਧਮਕੀਆਂ ਦਿੱਤੀਆਂ। ਵਿਧਾਇਕ ਦੀ ਪਤਨੀ ਦੇ ਵੱਲੋਂ ਪੰਚਾਇਤ ਦੇ ਸਾਹਮਣੇ ਉਹਦੀ ਬੇਇੱਜ਼ਤੀ ਜਿਹੜੀ ਉਹ ਕੀਤੀ ਗਈ, ਔਰ ਉਹਦੇ ਬੇਟੇ ਤੋਂ ਉਹਦੀ ਕੁੱਟਮਾਰ ਜਿਹੜੀ ਜੀ ਉਹ ਕਰਵਾਈ ਗਈ। ਇਹਦੀ ਵੀਡੀਓ ਵੀ ਜੀ ਉਹ ਬਣਾਈ ਗਈ। ਹੁਣ ਦੋਵਾਂ ਥਾਵਾਂ ਦੇ ਉੱਤੇ ਵਿਧਾਇਕ ਜਿਹੜੇ ਆ ਜੀ ਉਹ ਨਾ ਕਰ ਰਹੇ ਆ। ਇੰਨਾ ਜ਼ਰੂਰ ਹੈ ਕਿ ਜਿਹੜੀ ਆ ਜੀ ਤੁਸੀਂ ਕਹ ਲਓ ਕਿ ਹੰਕਾਰਪੁਣੇ ਦੀ ਇਹ ਹੱਦ ਹੁੰਦੀ ਆ ਕਿ ਕਿਸ ਪੱਧਰ ਦੇ ਉੱਤੇ ਜਾ ਕੇ ਇਹ ਲੋਕ ਪੁਲਿਸ ਦਾ ਦਬਾਓ ਜਿਹੜਾ ਜੀ ਉਹ ਬਣਵਾ ਦਿੰਦੇ ਆ ਵਿਰੋਧੀਆਂ ਦੇ ਉੱਤੇ, ਤੇ ਉਹ ਖੁਦਕੁਸ਼ੀ ਦੇ ਵਾਸਤੇ ਮਜਬੂਰ ਜਿਹੜੇ ਜੀ ਹੋ ਜਾਂਦੇ। ਜੇ ਸਿੱਧਾ ਕੰਮ ਕੋਈ ਸਹੀ ਕੰਮ ਕਰਾਉਣਾ ਹੋਵੇ ਤੇ ਉਦੋਂ ਇਹ ਲੋਕਾਂ ਨੂੰ ਕਦੀ ਵੀ ਜਿਹੜਾ ਉਹ ਨਹੀਂ ਮਿਲਦੇ। ਦੋ ਕਾਂਗਰਸੀ ਵਿਧਾਇਕਾਂ ਦੇ ਉੱਤੇ ਦੋ ਡਿਫਰੈਂਟ ਥਾਵਾਂ ਦੇ ਉੱਤੇ ਇੱਕੋ ਜਿਹੇ ਇਲਜ਼ਾਮ ਲੱਗੇ। ਬਿਲਕੁਲ ਜੀ, ਪਾਰਟੀ ਦਾ ਨਾਂ ਹੀ ਬਦਲਿਆ, ਸਾਰਾ ਕੁਝ ਇੱਕੋ ਜਿਹਾ ਹੀ ਆ, ਪਹਿਲੇ ਵਰਗਾ ਹੀ ਆ। ਤਾਂ ਅੱਗੇ ਗੱਲ ਕਰਦੇ ਹਾਂ, ਹਾਈ ਕੋਰਟ ਦੇ ਫੈਸਲੇ ਤੋਂ ਬਾਅਦ ਮਾਪੇ ਸੀ ਜਿਹੜੇ ਉਹ ਸੁਪਰੀਮ ਕੋਰਟ ਪਹੁੰਚੇ। ਬਿਲਕੁਲ ਜੀ, ਵੱਖ-ਵੱਖ ਰਾਜਾਂ ਦੇ ਨਾਲ ਜਿਹੜੇ ਸੰਬੰਧਿਤ ਮਾਪੇ ਨੇ ਉਹ ਲਾਕਡਾਊਨ ਦੇ ਦੌਰਾਨ ਫੀਸਾਂ ਦੀ ਵਸੂਲੀ ਵਾਲੇ ਮਾਮਲੇ ਸੁਪਰੀਮ ਕੋਰਟ ਪਹੁੰਚ ਗਏ ਆ ਜੀ। ਇਹਨਾਂ ਮਾਪਿਆਂ ਨੇ ਮੰਗ ਇਹ ਕੀਤੀ ਆ ਕਿ ਬਕਾਇਆ ਸਕੂਲ ਫੀਸਾਂ ਦੀ ਅਦਾਇਗੀ ਅੱਗੇ ਪਾਈ ਜਾਵੇ ਜਾਂ ਫੀਸਾਂ ਅਦਾ ਕਰਨ ਦੇ ਵਾਸਤੇ ਮੋਰਟੋਰੀਅਮ ਦੇਣ ਦਾ ਐਲਾਨ ਜਿਹੜਾ ਵੀ ਉਹ ਕੀਤਾ ਜਾਵੇ। ਪਟੀਸ਼ਨ ਦੇ ਵਿੱਚ ਮੰਗ ਕੀਤੀ ਗਈ ਆ ਕਿ ਸਿਖਰਲੀ ਅਦਾਲਤ ਕੇਂਦਰ ਤੇ ਸਾਰੇ ਸੂਬਿਆਂ ਨੂੰ ਹਦਾਇਤ ਕਰੇ ਕਿ ਉਹ ਸਾਰੇ ਪ੍ਰਾਈਵੇਟ ਅਨਏਡਡ ਸਕੂਲਾਂ ਨੂੰ ਆਨਲਾਈਨ ਜਮਾਤਾਂ ਦੇ ਖਰਚੇ ਹੀ ਜਿਹੜੇ ਜੀ ਉਹ ਵਸੂਲਣ। ਸੁਪਰੀਮ ਕੋਰਟ ਇਹਦੇ ਉੱਤੇ ਕਦੋਂ ਸੁਣਵਾਈ ਕਰਦੀ ਆ, ਕੀ ਕਰਦੀ ਆ, ਇਹ ਆਉਂਦੇ ਦਿਨ ਜਿਹੜਾ ਜੀ ਉਹ ਵੇਖਣ ਵਾਲੇ ਹੋਣਗੇ। ਪਰ ਜੋ ਹਸ਼ਰ ਹਾਈ ਕੋਰਟ ਦੇ ਵਿੱਚ ਇਹਨਾਂ ਮਾਪਿਆਂ ਦਾ ਜਿਹੜਾ ਹੋਇਆ, ਜਿਹੜੇ ਤਰੀਕੇ ਦੇ ਨਾਲ ਇੱਕ ਬੇਹੱਦ ਕਮਜ਼ੋਰ ਕੇਸ ਪੰਜਾਬ ਸਰਕਾਰ ਨੇ ਜਿਹੜਾ ਜੀ ਹਾਈ ਕੋਰਟ ਦੇ ਵਿੱਚ ਰੱਖਿਆ, ਉਹਨੇ ਬੜੇ ਸਾਰੇ ਭੇਦ ਜਿਹੜੇ ਆ ਜੀ ਉਹ ਖੋਲ੍ਹੇ ਆ। ਇੱਕ ਤਾਂ ਜਿਹੜੇ ਐਡਵੋਕੇਟ ਜਨਰਲ ਨੇ ਪੰਜਾਬ ਸਰਕਾਰ ਦੇ, ਉਹ ਤਾਂ ਕੇਸ ਹਰਾਉਣ ਦੇ ਵਾਸਤੇ ਜਿਹੜਾ ਜੀ ਉਹ ਰੱਖੇ ਹੋਏ ਆ। ਮਾਪੇ ਇਹ ਸਮਝਦੇ ਸੀ ਕਿ ਉਹਨਾਂ ਨੂੰ ਹਾਈ ਕੋਰਟ ਤੋਂ ਵੱਡੀ ਰਾਹਤ ਜਿਹੜੀ ਆ ਜੀ ਉਹ ਮਿਲ ਸਕਦੀ ਆ, ਪਰ ਮਾਪੇ ਇੱਕ ਗੱਲ ਭੁੱਲਦੇ ਆ, ਕਿਉਂਕਿ ਮਾਪਿਆਂ ਨੇ ਇਹ ਪਹਾੜਾਂ ਤੇ ਚਾੜੇ ਨੇ ਲੋਕ ਜਿਹੜੇ ਪ੍ਰਾਈਵੇਟ ਸਕੂਲਾਂ ਵਾਲੇ। ਮਾੜਾ ਮੂਹੀ ਫੀਸਾਂ ਦੇ ਨਾਲ ਉੱਥੋਂ ਹੀ ਤੁਸੀਂ ਵਰਦੀਆਂ ਲਓ ਸਕੂਲ 'ਚੋਂ, ਉੱਥੋਂ ਹੀ ਤੁਸੀਂ ਸ਼ੂਜ਼ ਲਓ, ਉੱਥੋਂ ਹੀ ਤੁਸੀਂ ਕਿਤਾਬਾਂ ਲਓ। ਜਦੋਂ ਐਨੂਅਲ ਫੰਕਸ਼ਨ ਹੁੰਦੇ ਆ, ਮੋਟਾ ਪੈਸਾ ਇਹ ਪ੍ਰਾਈਵੇਟ ਸਕੂਲ ਪਰ ਸਟੂਡੈਂਟ ਤੋਂ ਵਸੂਲਦੇ ਆ। ਪਾਰਟੀਸਪੇਟ ਕਰਨ ਦੇ ਪੈਸੇ ਜਿਹੜੇ ਜੀ ਉਹ ਲੈਂਦੇ ਆ, ਮੋਟੇ ਪੈਸੇ 1000 ਰੁਪਈਆ 1200 ਰੁਪਈਆ ਜਿਹੜਾ ਜੀ ਉਹ ਪਾਰਟੀਸਪੇਟ ਕਰਨ ਦਾ ਇਹ ਲੈਂਦੇ ਆ। ਮਾਪੇ ਜਿਹੜੇ ਆ ਜੀ ਉਹ ਵੱਡੀਆਂ ਤੋਂ ਵੱਡੀਆਂ ਸਿਫਾਰਸ਼ਾਂ ਲਵਾ ਕੇ ਇਹਨਾਂ ਸਕੂਲਾਂ ਦੇ ਵਿੱਚ ਆਪਣੇ ਬੱਚਿਆਂ ਦੀ ਜਿਹੜੀ ਉਹ ਰਜਿਸਟ੍ਰੇਸ਼ਨ ਕਰਾਉਂਦੇ ਆ। ਇੱਥੇ ਪੰਜਾਬ ਦੇ ਵਿੱਚ ਤਾਂ ਖਾਸ ਤੌਰ ਦੇ ਉੱਤੇ ਤੁਸੀਂ ਕਹਿ ਲਓ ਸਟੇਟਸ ਸਿੰਬਲ ਬਣ ਗਿਆ ਹੈ ਕਿ ਤੁਹਾਡਾ ਬੱਚਾ ਕਿਹੜੇ ਸਕੂਲ ਦੇ ਵਿੱਚ ਜਿਹੜਾ ਉਹ ਪੜ੍ਹਦਾ। ਮਾੜੇ ਸਕੂਲ ਦੇ ਵਿੱਚ ਪੜ੍ਹਨ ਵਾਲੇ ਬੱਚੇ ਦੇ ਮਾਪਿਆਂ ਨੂੰ ਅਜੀਬ ਕਿਸਮ ਦੇ ਨਾਲ ਦੂਜੇ ਮਾਪੇ ਦੇਖਦੇ ਆ ਕਿ ਇਹਨਾਂ ਦਾ ਬੱਚਾ ਉੱਥੇ ਪੜ੍ਹਦਾ। ਔਰ ਜੋ ਹਾਲਾਤ ਇਹਨਾਂ ਸਕੂਲਾਂ ਦੇ ਜਿਹੜਾ ਜੀ ਉਹ ਬਣ ਗਏ, ਜਿਵੇਂ ਤਾਲਾਬੰਦੀ ਦੇ ਦੌਰਾਨ ਇਹਨਾਂ ਨੇ ਗਲ ਦੇ ਵਿੱਚ ਬੂਠਾ ਦਿੱਤਾ ਮਾਪਿਆਂ ਦੇ। ਮਾਪੇ ਅਜੇ ਵੀ ਕੁਝ ਸਮਝਦਾਰ ਹੋਣ ਤਾਂ ਇਹਨਾਂ ਮਹਿੰਗੇ ਸਕੂਲਾਂ ਦਾ ਖਹਿੜਾ ਛੱਡਣ
ਤੇ ਸਰਕਾਰ ਦੇ ਗਲ ਦੇ ਵਿੱਚ ਗੂਠਾ ਜਿਹੜਾ ਜੀ ਉਹ ਦੇਣ ਕਿ ਸਾਡੇ ਸਕੂਲ ਜਿਹੜੇ ਸਰਕਾਰੀ ਸਕੂਲ ਨੇ ਉਹ ਵਾਪਸ ਕਰੋ। ਇਹ ਦੋ ਚੀਜ਼ਾਂ ਤਾਂ ਜਿਹੜੀਆਂ ਸਾਹਮਣੇ ਆ ਗਈਆਂ ਨਾ ਇਸ COVID-19 ਦੇ ਦੌਰਾਨ, ਇੱਕ ਸਰਕਾਰੀ ਸਕੂਲ ਤੇ ਦੂਸਰਾ ਸਰਕਾਰੀ ਹਸਪੀਟਲ, ਤੇ ਇਹਨਾਂ ਵੱਲ ਲੋਕਾਂ ਨੇ ਕਦੇ ਸੋਚਿਆ ਨਹੀਂ। ਪਰ ਇਹ ਖੜੇ ਜ਼ਰੂਰ ਜਿਹੜਾ ਜੀ ਉਹ ਲੋਕਾਂ ਦੇ ਵਾਸਤੇ ਹੋਏ। ਢੀਚਕ ਮਾਰਦੇ ਜਿਹੜੇ ਹਸਪੀਟਲ ਨੇ, ਜਿਵੇਂ ਉੱਥੇ ਡਾਕਟਰਾਂ ਨੇ, ਨਰਸਾਂ ਨੇ, ਬਾਕੀ ਅਮਲੇ ਨੇ ਕੰਮ ਕੀਤਾ COVID-19 ਦੇ ਦੌਰਾਨ, ਇਹ ਕਿਸੇ ਤੋਂ ਲੁਕਿਆ ਛਿਪਿਆ ਨਹੀਂ। ਪ੍ਰਾਈਵੇਟ ਹਸਪੀਟਲ ਤਾਂ ਜਿਹੜੇ ਸੀਗੇ ਜੀ ਉਹ ਭੱਜ ਗਏ ਜੰਦਰੇ ਲਾ ਕੇ, ਸਾਰਾ ਕੁਝ ਜਿਹੜਾ ਜੀ ਉਹ ਬੰਦ ਕਰਤਾ। ਸਰਕਾਰੀ ਹਸਪੀਟਲ ਟਿਕੇ। ਸਰਕਾਰੀ ਸਕੂਲਾਂ ਦੇ ਜਿਹੜੇ ਅਧਿਆਪਕ ਨੇ ਉਹਨਾਂ ਨੂੰ ਇੰਨਾ ਮੁਸ਼ਕਲਾਂ ਦੇ ਵਿੱਚੋਂ ਜਿਹੜਾ ਜੀ ਕਦੀ ਉਹਨਾਂ ਨੂੰ ਵੋਟਾਂ ਗਿਣ ਲਾਉਂਦੇ ਆ, ਕਦੀ ਉਹਨਾਂ ਨੂੰ ਮਰੀਜ਼ ਗਿਣ ਲਾਉਂਦੇ ਆ, ਕਦੀ ਉਹਨਾਂ ਨੂੰ ਜਿਹੜੀ ਹੁੰਦੀ ਸ਼ਰਾਬ ਦੀ ਸਮਗਲਿੰਗ ਆ ਉਹਦੇ ਲਈ ਬੋਤਲਾਂ ਗਿਣ ਲਾਉਂਦੇ ਆ, ਕਦੇ ਉਹਨਾਂ ਨੂੰ ਰੇਤਾ ਦੀ ਜਿਹੜੀ ਸਮਗਲਿੰਗ ਹੋ ਰਹੀ ਆ ਉਹਦੀ ਨਿਗਾਹ ਰੱਖਣ ਦੇ ਵਾਸਤੇ ਜਿਹੜਾ ਜੀ ਉਹ ਲਾ ਦਿੰਦੇ ਆ। ਟੀਚਰ ਨੂੰ ਟੀਚਰ ਨਹੀਂ ਰਹਿਣ ਦਿੱਤਾ ਸਰਕਾਰਾਂ ਨੇ, ਬੇਇੱਜ਼ਤੀ ਉੱਥੇ ਜਿਹੜੀ ਜੀ ਉਹ ਕੀਤੀ ਜਾ ਰਹੀ ਹੈ ਤਾਂ ਲੋਕ ਇਹਦੇ ਵਾਸਤੇ ਸਭ ਕਾਸੇ ਦੇ ਜ਼ਿੰਮੇਵਾਰ, ਕਿਉਂਕਿ ਲੋਕਾਂ ਨੇ ਇਹਨਾਂ ਇਸ਼ੂਜ਼ ਨੂੰ ਉਠਾਉਣਾ ਹੀ ਜਿਹੜਾ ਜੀ ਉਹ ਛੱਡ ਦਿੱਤਾ ਸੀ। ਸ਼ਾਇਦ ਇਹ COVID-19 ਜਿਹੜਾ ਜੀ ਉਹ ਲੋਕਾਂ ਨੂੰ ਇਹ ਸ਼ੀਸ਼ਾ ਦਿਖਾ ਦੇਵੇ ਤੇ ਉਹ ਇਹਨਾਂ ਚੀਜ਼ਾਂ ਵੱਲ ਨੂੰ ਪਰਤਣ ਕਿ ਉਹ ਪੋਲੀਟੀਸ਼ੀਅਨਾਂ ਨੂੰ ਜਿਹੜਾ ਜੀ ਉਹ ਕਹਿਣ ਕਿ ਸਾਨੂੰ ਸਾਡੇ ਸਕੂਲ ਤੇ ਸਾਡੇ ਹਸਪੀਟਲ ਜਿਹੜੇ ਜੀ ਉਹ ਚਾਹੀਦੇ ਆ ਮੁੜ ਕੇ। ਕਾਸ਼ ਵਾਪਸ ਆ ਜਾਣ ਫੋਕੀ ਟੂਰ ਜਿਹੜੀ ਆ ਉਹ ਛੱਡ ਕੇ। ਤੇ ਅੱਗੇ ਗੱਲ ਕਰਦੇ ਆ 267 ਸਰੂਪਾਂ ਦੀ ਜੋ ਗੁੰਮ ਹੋ ਗਏ, ਤੇ ਇਸ ਸਾਬਕਾ ਮੁਲਾਜ਼ਮ ਆ ਉਸਨੇ ਵੀ ਗੰਭੀਰ ਦੋਸ਼ ਲਾਏ ਆ, ਪਰ SGPC ਨੇ ਇੱਕ ਕਮੇਟੀ ਬਣਾ ਦਿੱਤੀ ਹੈ। ਦੇਖੋ, ਕਮੇਟੀ ਵੈਸੇ ਬਣਾਉਣ ਦੀ ਲੋੜ ਤਾਂ ਹੈ ਨਹੀਂ ਸੀ, ਕਿਉਂਕਿ ਇੱਕ ਕਮੇਟੀ ਸਾਲ ਕੁ ਪਹਿਲਾਂ ਬਣਾਈ ਸੀਗੀ ਕਿਰਪਾਲ ਸਿੰਘ ਬਡੂਗਰ ਹੋਰਾਂ ਦੀ ਅਗਵਾਈ ਦੇ ਵਿੱਚ, ਔਰ ਉਹ ਜਿਹੜੀ 3 ਮੈਂਬਰੀ ਕਮੇਟੀ ਸੀ ਉਹਨੇ ਲੱਭਣਾ ਸੀ ਵੀ ਜਿਹੜਾ ਸਮਾਨ 1984 ਦੇ ਵਿੱਚ ਸਾਕਾ ਨੀਲਾ ਤਾਰਾ ਦੇ ਦੌਰਾਨ ਕੇਂਦਰ ਦੀ ਸਰਕਾਰ ਜਿਹੜੀ ਲੈ ਗਈ ਸੀਗੀ, ਉਹ ਜਿਹੜਾ ਸਮਾਨ ਸੀਗਾ ਉਹ ਕੇਂਦਰ ਦੀ ਸਰਕਾਰ ਕਹਿੰਦੀ ਆ ਅਸੀਂ ਵਾਪਸ ਕਰ ਦਿੱਤਾ। ਉਹ ਲੱਭਣਾ ਇਹ ਸੀਗਾ ਕਿ ਵੀ ਉਹ ਕਿਹਨੇ ਰਿਸੀਵ ਕੀਤਾ। ਤੇ ਹੈਰਾਨਗੀ ਵਾਲੀ ਗੱਲ ਇਹ ਆ ਜੀ, ਸਾਲ ਤੋਂ ਉੱਤੇ ਹੋ ਗਿਆ, ਅਜੇ ਤੱਕ ਇਸ ਕਮੇਟੀ ਨੇ ਇੱਕ ਸਿੰਗਲ ਵੀ ਜਿਹੜੀ ਆ ਜੀ ਮੀਟਿੰਗ ਨਹੀਂ ਕੀਤੀ। ਚੰਗਾ ਹੁੰਦਾ SGPC ਜਿਹੜੀ ਆ ਜੀ ਉਹ ਇਹਨੂੰ ਹੀ ਇਹ ਜ਼ਿੰਮੇਵਾਰੀ ਦੇ ਦਿੰਦੀ, ਕਿਉਂਕਿ ਕਰਨਾ ਤਾਂ ਇਹਨੂੰ ਠੰਡੇ ਬਸਤੇ 'ਚ ਹੀ ਪਾਉਣਾ ਨਾ, ਖਤਮ ਹੀ ਕਰਨਾ, ਤੇ ਉਹ ਖਤਮ ਕਰਨ ਲਈ ਕਮੇਟੀ ਰੱਖੀ ਹੋਈ ਆ। ਇਹ ਜਿਹੜੇ 267 ਪਾਵਨ ਸਰੂਪ ਜਿਹੜੇ ਖੁਰਦ-ਬੁਰਦ ਹੋਏ ਆ, ਇਸ ਮਾਮਲੇ ਦੇ ਵਿੱਚ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਾਬਕਾ ਅਧਿਕਾਰੀ ਆ ਕਮਲਜੀਤ ਸਿੰਘ, ਉਹਨੇ ਪੁਲਿਸ ਨੂੰ ਜਿਹੜੀ ਜੀ ਉਹ ਸ਼ਿਕਾਇਤ ਕੀਤੀ ਹੈ। ਉਹ ਦੱਸਦਾ ਕਿ 18 ਮਈ 2016 ਨੂੰ ਗੁਰੂ ਗ੍ਰੰਥ ਸਾਹਿਬ ਭਵਨ ਗੁਰਦੁਆਰਾ ਰਾਮਸਰ ਦੇ ਵਿੱਚ ਅੱਗ ਲੱਗੀ ਸੀ। ਉਹ ਕਹਿੰਦਾ ਮੈਂ ਉੱਥੇ ਮੌਕੇ ਤੇ ਗਿਆ, ਉਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਚ ਅਹੁਦੇਦਾਰ ਪਹੁੰਚੇ ਹੋਏ ਸੀ। ਉਹ ਕਹਿੰਦਾ ਜਿਹੜੇ ਹੇਠਲੇ ਅਧਿਕਾਰੀ ਸੀ ਸਣੇ ਉਹਦੇ, ਸਾਨੂੰ ਘਟਨਾ ਵਾਲੀ ਜਗ੍ਹਾ ਤੇ ਜਾਣ ਹੀ ਨਹੀਂ ਦਿੱਤਾ ਗਿਆ। ਜਦੋਂ ਉਹ ਚਲੇ ਗਏ ਅਸੀਂ ਅੰਦਰ ਗਏ ਤਾਂ ਉੱਥੇ ਜਿਹੜੇ ਇਹ ਸਰੂਪ ਸੀਗੇ ਇਹ ਰਮਾਲਿਆਂ ਦੇ ਵਿੱਚ ਬੰਨ੍ਹ ਕੇ ਜਿਹੜਾ ਉਹ ਰੱਖੇ ਹੋਏ ਸੀ। ਸਾਬਤ ਇਹ ਕਰਨ ਦੀ ਕੋਸ਼ਿਸ਼ ਕੀਤੀ ਗਈ ਕਿ ਕੋਈ ਨੁਕਸਾਨ ਨਹੀਂ ਹੋਇਆ। ਕਹਿੰਦੇ ਕਿ ਸਾਨੂੰ ਇਹ ਕਹਿਤਾ ਕਿ ਕੋਈ ਇਹਦੇ ਸੰਬੰਧੀ ਬਾਹਰ ਗੱਲ ਜਿਹੜੀ ਉਹ ਨਹੀਂ ਕੱਢੂਗਾ, ਅਸੀਂ ਆਪੇ ਇਸ ਮਸਲੇ ਨੂੰ ਸੰਭਾਲਾਂਗੇ। ਉਹ ਇਹ ਵੀ ਜਿਹੜਾ ਜੀ ਕਹਿੰਦਾ ਕਿ ਮੁੜ ਕੇ ਗੋਇੰਦਵਾਲ ਸਾਹਿਬ ਜਿਹੜਾ ਜੀ ਲੈ ਗਏ ਇਹਨਾਂ ਨੂੰ ਸਰੂਪਾਂ ਨੂੰ, ਕਿਤੇ ਇਹਨਾਂ ਦੀ ਰਜਿਸਟ੍ਰੇਸ਼ਨ ਜਿਹੜੀ ਆ ਜੀ ਰਜਿਸਟਰ ਦੇ ਉੱਤੇ ਨਹੀਂ ਚੜਾਏ ਗਏ, ਨਾ ਇੱਥੋਂ ਲਿਜਾਣ ਦੇ ਸਮੇਂ, ਨਾ ਗੋਇੰਦਵਾਲ ਜਿੱਥੇ ਇਹਦਾ ਦਾ ਜਿਹੜਾ ਜੀ ਉਹ ਸੰਸਕਾਰ ਕੀਤਾ ਜਾਂਦਾ ਉੱਥੇ ਕਿਸੇ ਕਿਸਮ ਦਾ ਕੋਈ ਜਿਹੜਾ ਜੀ ਨਹੀਂ ਚੜਾਇਆ। ਇਹ ਕਿਹਾ ਗਿਆ ਕਿ ਸਰਕਾਰ ਉਦੋਂ ਅਕਾਲੀ BJP ਦੀ ਸੀ, ਉਦੋਂ ਦੇ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਹੋਰੀ ਨਹੀਂ ਸਨ ਚਾਹੁੰਦੇ ਕਿ ਇਹ ਮਾਮਲਾ ਬਾਹਰ ਖਬਰਾਂ ਦੇ ਵਿੱਚ ਆਵੇ, ਕਿਉਂਕਿ ਉਹਨਾਂ ਦਿਨਾਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਹੋਈ ਬੇਅਦਬੀ 2015 ਦੇ ਵਿੱਚ ਜਿਹੜੀ ਹੋਈ ਉਹਦਾ ਮਾਮਲਾ ਭਖਿਆ ਹੋਇਆ ਸੀ। ਅਕਾਲੀ ਦਲ ਨੂੰ ਲੱਗਦਾ ਸੀ ਕਿ ਇਹ ਮਾਮਲਾ ਬਾਹਰ ਆ ਗਿਆ ਤੇ ਇਹਦੇ ਨਾਲ ਸਾਡੀ ਹੋਰ ਬਦਨਾਮੀ ਜਿਹੜੀ ਆ ਜੀ ਉਹ ਹੋਊ। ਹੁਣ ਜਿਹੜਾ ਇਹ ਸਾਬਕਾ ਅਧਿਕਾਰੀ ਹੈ ਕਮਲਜੀਤ ਸਿੰਘ, ਉਹ ਇਹ ਕਹਿੰਦਾ ਕਿ ਧਮਕੀਆਂ ਤੱਕ ਦਿੱਤੀਆਂ ਗਈਆਂ ਕਿ ਕੋਈ ਬਾਹਰ ਜਿਹੜਾ ਜੀ ਇਹ ਗੱਲ ਨਹੀਂ ਕੱਢ ਸਕਦਾ। ਉਹ ਕਹਿੰਦਾ ਮੇਰੇ ਤਨਖਾਹਾਂ ਰੋਕ ਲੀਆਂ ਜਦੋਂ ਮੈਂ ਰਿਟਾਇਰ ਹੋਇਆ, ਫੰਡਸ ਜਿਹੜੇ ਉਹ ਸਾਰੇ ਦੇ ਸਾਰੇ ਰੋਕ ਲਏ। ਇਹ ਕਿਹਾ ਕਿ ਜੇ ਤੂੰ ਬਾਹਰ ਜਾ ਕੇ ਗੱਲ ਕੱਢੀ ਤੇ ਅਸੀਂ ਤੇਰੇ ਫੰਡਸ ਵਗੈਰਾ ਨਹੀਂ ਦੇਣੇ। ਉਹ ਕਹਿੰਦਾ ਮੈਨੂੰ ਕੁਝ ਮਿਲੇ ਜਾਂ ਨਾ ਮਿਲੇ ਮੈਨੂੰ ਇਹਦੀ ਕੋਈ ਪਰਵਾਹ ਨਹੀਂ, ਮੈਂ ਅਸਲੀਅਤ ਲੋਕਾਂ ਦੇ ਸਾਹਮਣੇ ਜਿਹੜੀ ਹੈ ਜੀ ਉਹ ਲਿਆਉਣੀ ਆ। ਇਹ ਹੁਣ 267 ਪਾਵਨ ਸਰੂਪ ਉਹਨੇ ਜਿਹੜੀ ਪੁਲਿਸ ਦੇ ਕੋਲੇ ਦਿੱਤੀ ਆ ਐਪਲੀਕੇਸ਼ਨ, ਉਹਦੇ ਵਿੱਚ ਉਹਨੇ ਇਹ ਦੋਸ਼ ਲਾਇਆ ਕਿ ਇਹਨਾਂ ਦੇ ਬਾਰੇ ਦੇ ਵਿੱਚ ਇਹਨਾਂ ਨੂੰ ਛੇਤੀ ਲੱਭਿਆ ਜਾਵੇ ਤਾਂ ਕਿ ਇਹਨਾਂ ਦਾ
ਕਿਸੇ ਜਗ੍ਹਾ ਦੇ ਉੱਤੇ ਦੁਰਵਰਤੋਂ ਨਾ ਹੋ ਜੇ। ਇਹ ਸਭ ਤੋਂ ਅਹਿਮ ਗੰਭੀਰ ਜਿਹੜੀ ਉਹਨੇ ਪੁਲਿਸ ਦੀ ਸ਼ਿਕਾਇਤ ਦੇ ਵਿੱਚ ਲਾਇਆ। ਸ਼੍ਰੋਮਣੀ ਕਮੇਟੀ ਦੇ ਪਬਲੀਕੇਸ਼ਨ ਵਿਭਾਗ ਦੇ ਵਿੱਚੋਂ ਇਹ 267 ਜਿਹੜੇ ਸਰੂਪ ਘੱਟ ਹੋਣ ਦੇ ਮਾਮਲੇ ਦੇ ਉੱਤੇ ਅਕਾਲ ਤਖਤ ਦੇ ਕਾਰਜਕਾਰੀ ਜਥੇਦਾਰ ਨੇ ਸ਼੍ਰੋਮਣੀ ਕਮੇਟੀ ਨੂੰ ਇਹ ਕਿਹਾ ਜੀ ਕਿ ਉਹ ਇਸ ਮਾਮਲੇ ਦੀ ਨਿਰਪੱਖ ਜਾਂਚ ਕਰਵਾ ਕੇ ਰਿਪੋਰਟ ਅਕਾਲ ਤਖਤ ਨੂੰ ਜਿਹੜੀ ਉਹ ਭੇਜੇ। ਇਹ ਆਪਣੇ ਆਪ ਦੇ ਵਿੱਚ ਜਿਹੜੀ ਹੈਰਾਨ ਕਰਨ ਦੇਣ ਵਾਲੀਆਂ ਜਿਹੜੀਆਂ ਗੱਲਾਂ ਨੇ। 16 ਦੀ ਘਟਨਾ ਹੈ, 2020 ਹੋ ਗਿਆ, 4 ਸਾਲ ਇਹਨੂੰ ਜਿਹੜਾ ਜੀ ਉਹ ਦਬਾਈ ਰੱਖਿਆ ਤੇ ਕਿੱਥੇ ਗਏ ਇਹ ਸਰੂਪ। ਜਿਵੇਂ 35 ਵਰੇ ਲੋਕਾਂ ਨੂੰ ਮੂਰਖ ਬਣਾਉਂਦੇ ਰਹੇ ਤੇ 1984 ਦੇ ਵਿੱਚ ਫੌਜ ਸਾਰਾ ਕੁਝ ਚੁੱਕ ਕੇ ਲੈ ਗਈ ਸੀ, ਉਹ ਵਾਪਸ ਨਹੀਂ ਆਏ। ਜਦੋਂ ਕਿ ਪਿਛਲੇ ਵਰੇ ਜਦੋਂ ਚਿੱਠੀ ਲਿਖ ਬੈਠੇ ਅਕਾਲੀ ਦਲ ਦੇ ਮੌਜੂਦਾ ਪ੍ਰਧਾਨ ਵੀ ਸਮਾਨ ਵਾਪਸ ਕਰ ਦਿਓ, ਅੱਗੋਂ ਮੋੜਵੀਂ ਚਿੱਠੀ ਆ ਗਈ, ਉਹ ਤਾਂ ਦੇ ਦਿੱਤਾ ਹੋਇਆ। ਰਸੀਦਾਂ ਦਿਖਾਈਏ ਜਿਨ੍ਹਾਂ ਨੇ ਰਿਸੀਵ ਕੀਤਾ ਜਾਂ ਆਪ ਹੀ ਲੱਭ ਲਓਗੇ। ਉਦੋਂ ਦੀਆਂ ਨਾ ਤਾਂ ਰਿਸੀਵ ਵਾਲੀਆਂ ਰਸੀਦਾਂ ਲੱਭ ਰਹੀਆਂ ਨੇ, ਨਾ ਉਹ ਸਮਾਨ ਲੱਭ ਰਿਹਾ, ਜਿਹਦੇ ਬਾਰੇ ਦੇ ਵਿੱਚ ਅਕਾਲ ਤਖਤ ਦੇ ਇੱਕ ਸਾਬਕਾ ਜਿਹੜਾ ਦੀ ਉਹ ਜਥੇਦਾਰ ਨੇ ਇੱਥੋਂ ਤੱਕ ਕਹਿ ਦਿੱਤਾ ਸੀਗਾ ਕਿ 5-5 ਕਰੋੜ ਰੁਪਈਏ ਦੇ ਹੱਥ ਲਿਖਤ ਜਿਹੜੇ ਬੀੜਾਂ ਸੀਗੀਆਂ ਜੀ ਉਹ ਵੇਚੀਆਂ ਗਈਆਂ ਨੇ। ਇਹਦੇ ਵਿੱਚੋਂ ਕੁਝ ਵਿਦੇਸ਼ ਦੇ ਵਿੱਚ ਹੋਣ ਦੇ ਚਰਚੇ ਵੀ ਚੱਲਦੇ ਰਹੇ। ਜ਼ਰੂਰ ਹੋਣਗੀਆਂ ਜੀ, ਜ਼ਰੂਰ। ਤੇ ਅੱਗੇ ਗੱਲ ਕਰਦੇ ਆ, ਕਰੋਨਾ ਦੇ ਨਾਲ ਪੰਜਾਬ ਦੇ ਵਿੱਚ 7 ਮੌਤਾਂ ਹੋਈਆਂ, ਤਾਂ ਹੋਰ ਕੁਝ ਨਵੇਂ ਕੇਸ ਵੀ ਸਾਹਮਣੇ ਆਏ। ਚਲੋ ਇੱਕ ਤਾਂ ਮੁਲਕ ਭਰ ਦੇ ਵਿੱਚ ਜਿਹੜੀ ਗਿਣਤੀ ਆ ਉਹ ਤੇਜ਼ੀ ਦੇ ਨਾਲ ਜਿਹੜੀ ਉਹ 6 ਲੱਖ ਵੱਲ ਨੂੰ ਜਾ ਰਹੀ ਆ। 5,85,792 ਕੇਸ ਜਿਹੜੇ ਹੋ ਗਏ ਨੇ। 506 ਇੱਕ ਦਿਨ ਦੇ ਵਿੱਚ ਮੌਤਾਂ ਹੋਈਆਂ ਨੇ। 17,410 ਡੈਥ ਜਿਹੜੀਆਂ ਉਹ ਹੋਈਆਂ ਨੇ। ਔਰ ਜਿਹੜੇ ਕੇਸਾਂ ਦੇ ਮੁਤਾਬਕ ਮਹਾਰਾਸ਼ਟਰ ਅਜੇ ਵੀ ਜਿਹੜਾ ਜੀ ਉਹ ਅੱਗੇ ਆ। 245 ਡੈਥ ਮਹਾਰਾਸ਼ਟਰ 'ਚ ਹੋਈਆਂ ਨੇ। 4878 ਨਵੇਂ ਕੇਸ ਜਿਹੜੇ ਉਹ ਸਾਹਮਣੇ ਆਏ ਆ। 1,74,761 ਟੋਟਲ ਜਿਹੜੇ ਇੱਥੇ ਹੋ ਗਏ ਆ। ਦੂਜੇ ਨੰਬਰ ਦੇ ਉੱਤੇ ਹੁਣ ਤਾਮਿਲਨਾਡੂ ਆ, ਇੱਥੇ 90,167 ਜਿਹੜੇ ਉਹ ਹੋ ਗਏ ਹੋਏ ਆ। 3943 ਨਵੇਂ ਆਏ ਨੇ। ਦਿੱਲੀ ਤੀਜੇ ਨੰਬਰ ਤੇ ਆ, ਜਿੱਥੇ ਦਿੱਲੀ ਦੇ ਵਿੱਚ ਕੁਝ ਕੇਸ ਪਿਛਲੇ 2 ਦਿਨਾਂ ਦੇ ਦੌਰਾਨ ਜਿਹੜੇ ਆ ਉਹ ਘਟੇ ਆ। 2199 ਇੱਕ ਦਿਨ ਦੇ ਵਿੱਚ ਜਿਹੜੇ ਆਏ ਆ। ਮੁੰਬਈ ਦੇ ਵਿੱਚ ਤੇ ਦਿੱਲੀ ਦੇ ਵਿੱਚ ਦੋਨੋਂ ਜਗ੍ਹਾ ਦੇ ਉੱਤੇ ਪਲਾਜ਼ਮਾ ਥੈਰੇਪੀ ਜਿਹੜੀ ਆ ਜੀ ਉਹਨੂੰ ਇਸ ਵੇਲੇ ਪ੍ਰਚਾਰਿਆ ਜਾ ਰਿਹਾ, ਉਹਦੇ ਉੱਤੇ ਜ਼ੋਰ ਦਿੱਤਾ ਜਿਹੜਾ ਜੀ ਉਹ ਜਾ ਰਿਹਾ। ਮਹਾਰਾਸ਼ਟਰ ਦੇ ਵਿੱਚ ਜਿਹੜੀਆਂ 245 ਹੋਰ ਡੈਥ ਹੋਈਆਂ ਨੇ। 7855 ਜਿਹੜੀਆਂ ਡੈਥ ਹੋਈ। ਜਿੱਥੇ ਤੱਕ ਪੰਜਾਬ ਦੀ ਗੱਲ ਹੈ, ਪੰਜਾਬ ਦੇ ਵਿੱਚ ਇੱਕ ਦਿਨ ਦੇ ਵਿੱਚ 7 ਡੈਥ ਜਿਹੜੀਆਂ ਦੀ ਉਹ ਹੋਈਆਂ ਨੇ। ਔਰ ਲੁਧਿਆਣਾ, ਅੰਮ੍ਰਿਤਸਰ ਦੇ ਵਿੱਚ 2-2, ਜਲੰਧਰ, ਮੋਹਾਲੀ ਤੇ ਪਟਿਆਲੇ ਦੇ ਵਿੱਚ ਇੱਕ ਜਾਣੇ ਦੀ ਮੌਤ ਜਿਹੜੀ ਉਹ ਹੋਈ ਆ। ਲੁਧਿਆਣੇ ਦੇ ਵਿੱਚ ਬਲਵੀਰ ਕੌਰ ਔਰਤ ਜਿਹੜੀ ਸੀ 72 ਵਰਿਆਂ ਦੀ, ਅਸ਼ੋਕ ਕੁਮਾਰ 43 ਸਾਲਾਂ ਦਾ, ਜਲੰਧਰ ਦੇ ਵਿੱਚ ਜੋਗਿੰਦਰ ਕੁਮਾਰ 55 ਦਾ, ਅੰਮ੍ਰਿਤਸਰ ਦੇ ਵਿੱਚ ਮਦਨ ਮੋਹਨ ਸੇਠ 78 ਦਾ ਤੇ ਨਿਰਦੋਸ਼ ਕੁਮਾਰ 60 ਸਾਲਾਂ ਦਾ। ਇਹਨਾਂ ਦੀ ਮੌਤ ਜਿਹੜੀ ਉਹ ਹੋਈ ਆ। ਪਟਿਆਲੇ ਦੇ ਇੱਕ ਬੰਦੇ ਨੇ ਚੰਡੀਗੜ੍ਹ ਜਿੱਥੇ ਉਹਦਾ ਇਲਾਜ ਚੱਲ ਰਿਹਾ ਸੀ ਉੱਥੇ ਉਹਦੀ ਮੌਤ ਜਿਹੜੀ ਹੋਈ ਆ। ਇੱਕ ਮੋਹਾਲੀ ਦੇ ਵਿੱਚ ਦਵਿੰਦਰਪਾਲ ਦੀ ਮੌਤ ਜਿਹੜੀ ਹੋਈ ਆ। ਦਵਿੰਦਰਪਾਲ ਜਿਹੜਾ ਬਾਦਲਾਂ ਦਾ ਚੈਨਲ ਹੈ ਜੀ ਉਹਦੇ ਉੱਤੇ ਨਿਊਜ਼ ਰੀਡਰ ਸੀਗਾ, ਇਹਦੀ ਮੌਤ ਜਿਹੜੀ ਆ ਪੀਸੀ ਦੇ ਉੱਤੇ, ਇਹਦੀ ਮੌਤ ਵੀ ਕਰੋਨਾ ਵਾਇਰਸ ਦੇ ਨਾਲ ਜਿਹੜੀ ਉਹ ਹੋਈ ਆ। ਔਰ ਜਿਹੜੇ 125 ਦੇ ਕਰੀਬ ਨਵੇਂ ਕੇਸ ਜਿਹੜੇ ਆ ਜੀ ਉਹ ਆਏ ਆ। ਮਰਨ ਵਾਲਿਆਂ ਦੀ ਗਿਣਤੀ 148 ਕੀ ਹੋਈ ਆ। ਔਰ ਟੋਟਲ ਕੇਸਾਂ ਦੀ ਗਿਣਤੀ ਜਿਹੜੀ ਉਹ 5697 ਜਿਹੜੀ ਉਹ ਹੋ ਗਈ ਹੋਈ ਆ। ਨਵੇਂ ਆਏ ਕੇਸਾਂ ਦੇ ਵਿੱਚ ਲੁਧਿਆਣੇ 'ਚ 42, ਸੰਗਰੂਰ 'ਚ 18, ਮੋਹਾਲੀ 'ਚ 12, ਜਲੰਧਰ 'ਚ 9, ਅੰਮ੍ਰਿਤਸਰ 'ਚ 12, ਮੋਗਾ 'ਚ 7, ਫਤਿਹਗੜ੍ਹ ਸਾਹਿਬ 'ਚ 9, ਬਠਿੰਡਾ 'ਚ 6, ਹੁਸ਼ਿਆਰਪੁਰ ਤੇ ਪਟਿਆਲੇ ਦੇ ਵਿੱਚ 3 ਕੇਸ ਜਿਹੜੇ ਆ ਜੀ ਨਵੇਂ ਆਏ ਆ। ਔਰ ਇੱਥੇ ਪੰਜਾਬ ਦੇ ਵਿੱਚ ਇੱਕ ਪੋਜ਼ਿਟਿਵ ਜਿਹੜੀ ਦੀ ਇਸ ਦੇ ਦੌਰਾਨ ਖਬਰ ਇਹ ਆ ਕਿ 103 ਸਾਲ ਦਾ ਵਿਅਕਤੀ ਸੁੱਚਾ ਸਿੰਘ ਛਾਬੜਾ ਉਹ ਕਰੋਨਾ ਵਾਇਰਸ ਤੋਂ ਪੋਜ਼ਿਟਿਵ ਸੀ। ਹੁਣ ਉਹਨੇ ਜਿਹੜਾ ਜੀ ਇਹਨੂੰ ਮਾਤ ਦਿੱਤੀ ਆ ਔਰ ਹੁਣ ਉਹਦਾ ਜਿਹੜਾ ਰਿਜ਼ਲਟ ਹੈ ਉਹ ਨੈਗੇਟਿਵ ਜਿਹੜਾ ਜੀ ਆਇਆ। ਇਹ 103 ਸਾਲਾਂ ਦਾ ਬਜ਼ੁਰਗ ਹੈ ਜੀ। ਤੇ ਅੱਗੇ ਗੱਲ ਕਰਦੇ ਹਾਂ ਪਤੰਜਲੀ ਵਾਲੇ ਬਾਬੇ ਦੀ। ਕਿਤੇ ਨਾ ਕਿਤੇ ਖਬਰਾਂ ਦੇ ਵਿੱਚ ਹੀ ਰਹਿੰਦਾ, ਕਦੀ ਸਲਵਾਰ ਪਾ ਕੇ ਭੱਜ ਗਿਆ, ਕਦੀ ਕੁਛ ਹੋ ਗਿਆ, ਕਦੀ ਕੁਛ ਹੋ ਗਿਆ। ਤੇ ਹੁਣ ਉਸਨੇ ਯੂ ਟਰਨ ਮਾਰਿਆ, ਇੱਕ ਦਵਾਈ ਕਹਿੰਦਾ ਸੀ ਬਣਾ ਲਈ ਹੈ ਮੈਂ, ਉਹਦੀ ਹਾਹਾਕਾਰ ਮਚੀ ਹੋਈ। ਬਿਲਕੁਲ ਜੀ, ਇੱਥੇ ਕਿਸੇ ਹੋਰ ਨੇ ਬਣਾਈ ਹੁੰਦੀ। ਇੱਕ ਬਜ਼ੁਰਗ ਸੀਗਾ ਡਿਊਰਿੰਗ ਇਹ ਕਰਫਿਊ ਦੇ, ਉਹਦੀ ਵੀਡੀਓ ਸੀ ਜਿਹੜਾ ਕੁਛ ਜੜੀ ਬੂਟੀਆਂ ਜਿਹੜੀਆਂ ਜੀ ਉਹ ਦੱਸਦਾ ਸੀ, ਮੋਗੇ ਦੇ ਨੇੜੇ ਦਾ ਸੀਗਾ। ਉਹਦੇ ਤੋਂ ਮਾਫੀ ਮੰਗਵਾਈ, ਉਹਦੀ ਵੀਡੀਓ ਡਿਲੀਟ ਜਿਹੜੀ ਸੀ ਉਹ ਕਰਵਾਈ, ਉੱਤੇ ਮਾਮਲਾ ਦਰਜ ਹੋ ਗਿਆ ਸੀ। ਏਦਾਂ ਦੇ ਮਾਮਲੇ ਕਈ ਜਾਣਿਆਂ ਦੇ ਉੱਤੇ ਦਰਜ ਹੋਏ ਜਿਨ੍ਹਾਂ ਨੇ ਦਵਾਈ ਬਣਾਉਣ ਦਾ ਦਾਅਵਾ ਕੀਤਾ, ਜਿੱਥੇ 24 ਘੰਟੇ ਆਪਾਂ ਕੱਲ ਵੀ ਗੱਲ ਕਰਦੇ ਲੱਗੀਆਂ ਹੋਈਆਂ ਨੇ ਲੈਬੋਰਟਰੀ, ਯੂਨੀਵਰਸਿਟੀਜ਼, ਮੁਲਕ
ਅੰਨਾ ਪੈਸਾ ਇਹਦੇ ਵਿੱਚ ਜਿਹੜਾ ਦੀ ਉਹ ਝੋਕ ਰਹੇ ਆ ਕਿ ਕਿਸੇ ਤਰੀਕੇ ਨਾਲ ਕੋਈ ਮੈਡੀਸਨ ਬਣੇ, ਕੋਈ ਟੀਕਾ ਜਿਹੜਾ ਦੀ ਉਹ ਬਣੇ। ਉੱਥੇ ਪਿਛਲੇ ਦਿਨੀ ਇਹਨੇ ਇਹ ਦਾਅਵਾ ਕਰਤਾ ਸੀ ਵੀ ਅਸੀਂ ਤਾਂ ਦਵਾਈ ਬਣਾ ਵੀ ਲਈ ਤੇ ਇਹਦੇ ਨਾਲ ਜਿਹੜਾ ਦੀ ਮਰੀਜ਼ ਠੀਕ ਹੋ ਜਾਊਗਾ, ਕੀਮਤ ਵੀ ਰੱਖ ਲਈ। ਹੁਣ ਲਾਲਾ ਰਾਮਦੇਵ ਨੇ ਪਤੰਜਲੀ ਆਯੁਰਵੇਦ ਦੇ ਦਵਾ ਬਣਾਉਣ ਵਾਲੇ ਮਾਮਲੇ ਤੋਂ ਪਲਟ ਗਿਆ ਸੀ। ਉੱਤਰਾਖੰਡ ਦੇ ਵਿੱਚ ਆਯੁਸ਼ ਵਿਭਾਗ ਦੇ ਵੱਲੋਂ ਨੋਟਿਸ ਦੇ ਜਵਾਬ ਦੇ ਵਿੱਚ ਪਤੰਜਲੀ ਨੇ ਕਿਹਾ ਕਿ ਉਹਨੇ ਕਰੋਨਾ ਵਾਇਰਸ ਦੀ ਦਵਾਈ ਬਣਾਉਣ ਦਾ ਕੋਈ ਦਾਅਵਾ ਹੀ ਨਹੀਂ ਕੀਤਾ। ਨੋਟਿਸ ਦੇ ਜਵਾਬ ਦੇ ਵਿੱਚ ਪਤੰਜਲੀ ਦਾ CEO ਜਿਹੜਾ ਬਾਲਕ੍ਰਿਸ਼ਨ ਹੈ, ਉਹਨੇ ਕਿਹਾ ਕਿ ਸਰਕਾਰੀ ਗਾਈਡਲਾਈਨ ਦੇ ਅਨੁਸਾਰ ਜਿਹੜਾ ਸੀਗਾ ਪਰਮਿਸ਼ਨ ਲੈ ਕੇ ਤਿਆਰ ਕੀਤੀ ਦਵਾਈ ਦੇ ਨਾਲ ਕਰੋਨਾ ਮਰੀਜ਼ ਵੀ ਠੀਕ ਹੋਏ ਆ। ਔਰ ਰਾਮਦੇਵ ਨੇ 23 ਜੂਨ ਨੂੰ ਦਾਅਵਾ ਕੀਤਾ ਸੀਗਾ ਕਿ ਪਤੰਜਲੀ ਨੇ ਜੈਪੁਰ ਦੀ ਨਿਮਸ ਯੂਨੀਵਰਸਿਟੀ ਦੇ ਨਾਲ ਮਿਲ ਕੇ ਕਰੋਨਾ ਦੀ ਦਵਾਈ ਜਿਹੜੀ ਜੀ ਉਹ ਬਣਾ ਲਈ ਹੈ। ਨਿਮਸ ਯੂਨੀਵਰਸਿਟੀ ਵਾਲੇ ਮੁੜ ਕੇ ਭੱਜ ਕੇ ਕਹਿੰਦੇ ਅਸੀਂ ਤਾਂ, ਸਾਨੂੰ ਤਾਂ ਪਤਾ ਹੀ ਨਹੀਂ ਸੀ ਵੀ ਉਹਨੇ ਦਵਾਈ ਦਾ ਅਨਾਊਂਸਮੈਂਟ ਜਿਹੜੀ ਹੈ ਉਹ ਕਰਨੀ ਹੈ। ਬਾਲ ਕ੍ਰਿਸ਼ਨ ਨੇ ਇੱਕ ਹੋਰ ਬਿਆਨ ਦੇ ਵਿੱਚ ਇਹ ਗੱਲ ਕਹੀ ਆ ਕਿ ਇਸ ਮਾਮਲੇ ਦੇ ਵਿੱਚ ਯੋਜਨਾ ਬਣਾ ਕੇ ਲੋਕਾਂ ਦੇ ਵਿੱਚ ਵਹਿਮ ਤੇ ਸਾਡੇ ਖਿਲਾਫ ਜਿਹੜਾ ਦੀ ਇਹ ਇੱਕ ਸਾਜ਼ਿਸ਼ ਰਚੀ ਗਈ। ਪਤੰਜਲੀ ਨੇ ਕੋਰੋਨਲ ਦੇ ਕਲੀਨਿਕਲ ਕੰਟਰੋਲ ਟ੍ਰਾਇਲ ਦਾ ਰਿਜ਼ਲਟ ਦੱਸਿਆ ਸੀ, ਤੁਹਾਨੂੰ ਯਾਦ ਹੋਵੇ, ਔਰ ਉਹਨੇ ਕਿਹਾ, ਹੁਣ ਉਹ ਕਹਿੰਦਾ ਅਸੀਂ ਕਦੀ ਦਾਅਵਾ ਨਹੀਂ ਕੀਤਾ ਕਿ ਕਰੋਨਾ ਠੀਕ ਜਾਂ ਕਾਬੂ ਕਰਨ ਦੀ ਅਸੀਂ ਦਵਾਈ ਜਿਹੜੀ ਹੈ ਜੀ ਉਹ ਬਣਾਈ ਆ। ਉਹ ਕਹਿੰਦਾ ਕਿ ਅਸੀਂ ਇਹ ਕਿਹਾ ਸੀਗਾ ਇੱਕ ਅਸੀਂ ਦਵਾਈ ਬਣਾਈ ਆ ਜਿਹਦੇ ਨਾਲ ਕਰੋਨਾ ਵਾਇਰਸ ਦੇ ਮਰੀਜ਼ ਠੀਕ ਵੀ ਹੋਏ ਆ। ਹੁਣ ਸਵਾਲ ਇਹ ਸੀਗਾ ਕਿ ਇਹ ਟ੍ਰਾਇਲ ਕਿੱਥੇ ਕੀਤਾ ਗਿਆ, ਕਿਹੜੇ ਮਰੀਜ਼ਾਂ ਦੇ ਉੱਤੇ ਕੀਤਾ ਗਿਆ। ਸਰਕਾਰ ਦੀ ਪਰਮਿਸ਼ਨ ਤੋਂ ਬਿਨਾਂ ਟ੍ਰਾਇਲ ਕੀਤਾ ਹੀ ਨਹੀਂ ਜਾ ਸਕਦਾ, ਬਿਲਕੁਲ ਵੀ ਕਿਸੇ ਦੇ ਉੱਤੇ ਟ੍ਰਾਇਲ ਨਹੀਂ ਕੀਤਾ ਜਾ ਸਕਦਾ। ਦੂਜੇ ਪਾਸੇ ਉੱਤਰਾਖੰਡ ਆਯੁਰਵੇਦ ਵਿਭਾਗ ਦੇ ਲਾਇਸੈਂਸ ਅਧਿਕਾਰੀ ਜਿਹੜੇ ਆ ਉਹ ਇਹ ਕਹਿੰਦੇ ਆ ਕਿ ਪਤੰਜਲੀ ਨੇ ਨੋਟਿਸ ਦੇ ਜਵਾਬ ਦੇ ਵਿੱਚ ਇਹ ਕਿਹਾ ਕਿ ਉਹਨਾਂ ਨੇ ਕਰੋਨਾ ਕਿਟ ਨਾਮ ਦੀ ਕੋਈ ਕਿਟ ਪੈਕ ਨਹੀਂ ਕੀਤੀ। ਉਹਨਾਂ ਨੇ ਸਿਰਫ ਦਿਵਿਆ ਕੋਰੋਨਲ ਟੈਬਲੇਟ ਔਰ ਇੱਕ ਤੇਲ ਤੇ ਇੱਕ ਜਿਹੜੀ ਵੱਟੀ ਹੈ ਉਹਨੂੰ ਪੈਕ ਜਿਹੜਾ ਦੀ ਉਹ ਕੀਤਾ। ਉਹ ਕਹਿੰਦਾ ਕਿ ਪਤੰਜਲੀ ਨੂੰ ਕਰੋਨਾ ਕਿਟ ਦੇ ਉੱਤੇ ਵਾਇਰਸ ਜਿਹੜਾ ਦੀ ਉਹਦੀ ਫੋਟੋ ਹਟਾਉਣ ਦੇ ਵਾਸਤੇ ਕਿਹਾ ਜਾਊਗਾ। ਤੁਸੀਂ ਦੇਖੋ ਇਹਦੇ ਵਿੱਚ ਬਹੁਤ ਸਾਰੀਆਂ ਗੱਲਾਂ ਲੁਕੀਆਂ ਨੇ ਜੀ। ਇਹ ਆਯੁਰਵੇਦ ਉੱਤਰਾਖੰਡ ਆਯੁਰਵੇਦ ਵਿਭਾਗ ਦਾ ਉਹਨੇ ਸਾਰਾ ਨਾਂ ਦੱਸਦਾ। ਇਹ ਕਹਿੰਦਾ ਜੀ ਇਹਦੇ ਉੱਤੋਂ ਹੁਣ ਜਿਹੜੇ ਵਾਇਰਸ ਦੀ ਫੋਟੋ ਆ ਉਹ ਹਟਾ ਦਿਓ। ਇਹਦਾ ਮਤਲਬ ਦਵਾਈ ਤਾਂ ਉਹ ਆਊਗੀ ਜੀ, ਉਹਨੇ ਠੱਗੀ ਕਰਨੀ ਆ। ਉਹ ਠੱਗੀ ਜਿਹੜੀ ਦੀ ਕਿਉਂਕਿ ਨੰਗੀ ਹੋ ਗਈ ਤੇ ਉਹਨੂੰ ਹੁਣ ਕੁਝ ਜਿਹੜਾ ਦੀ ਦੂਜੇ ਤਰੀਕੇ ਦੇ ਨਾਲ ਲੈ ਕੇ ਲਿਆਊਗਾ ਤਾਂ ਉਹ ਸਹੀ, ਔਰ ਇਹਦੇ ਤੋਂ ਬਹੁਤ ਪੈਸਾ ਜਿਹੜਾ ਦੀ ਉਹਨਾਂ ਪੈਸਾ ਕਮਾਊਗਾ। ਇੱਥੇ ਲੋਕ ਮੂਰਖ ਨੇ, ਮੂਰਖਾਂ ਨੇ ਚੁੱਕ ਲੈਣੀ ਆ ਜਿਹੜੀ ਦਵਾਈ। ਇਹ ਕਰੋਨਾ ਦੇ ਮਾਮਲੇ ਦੇ ਵਿੱਚ ਨੈਨੀਤਾਲ ਹਾਈ ਕੋਰਟ ਦੇ ਵਿੱਚ ਪਤੰਜਲੀ ਦੇ ਖਿਲਾਫ ਇੱਕ ਪਟੀਸ਼ਨ ਵੀ ਦਾਇਰ ਕੀਤੀ ਗਈ ਆ। ਇਹਦੀ ਸੁਣਵਾਈ ਕਰਦੇ ਹੋਏ ਕੋਰਟ ਨੇ ਕੇਂਦਰ ਸਰਕਾਰ ਨੂੰ ਨੋਟਿਸ ਜਿਹੜਾ ਦੀ ਉਹ ਜਾਰੀ ਕੀਤਾ। ਅਸਿਸਟੈਂਟ ਸੋਲਿਸਿਟਰ ਜਨਰਲ ਆਫ ਇੰਡੀਆ ਨੂੰ ਆਦੇਸ਼ ਦਿੱਤਾ ਗਿਆ ਕਿ ਅੱਜ ਜਿਹੜੀ ਹੋਣ ਵਾਲੀ ਸੁਣਵਾਈ ਆ ਇਹਦੇ ਵਿੱਚ ਉਹ ਪਰਸਨਲ ਤੌਰ ਦੇ ਉੱਤੇ ਆ ਕੇ ਸਰਕਾਰ ਦਾ ਪੱਖ ਜਿਹੜਾ ਦੀ ਉਹ ਰੱਖਣ। ਹੁਣ ਸਰਕਾਰ ਦਾ ਪੱਖ ਜਿਹੜਾ ਜੀ ਉੱਥੇ ਕੀ ਹੋਊਗਾ, ਉਹ ਕਹਿਣਗੇ ਜੀ ਆਯੁਸ਼ ਵਿਭਾਗ ਹੈ ਤੇ ਅਸੀਂ ਉਹਨੇ ਨੋਟਿਸ ਜਿਹੜਾ ਜੀ ਦਿੱਤਾ ਹੋਇਆ ਤੇ ਨੋਟਿਸ ਦਾ ਜਵਾਬ ਪਤੰਜਲੀ ਨੇ ਜਿਹੜਾ ਦਿੱਤਾ, ਅਸੀਂ ਤਾਂ ਪਹਿਲਾਂ ਸਖਤੀ ਉਹਦੇ ਉੱਤੇ ਕਰ ਰਹੇ ਹਾਂ। ਪਰ ਦੂਜੇ ਪਾਸੇ ਉੱਤਰਾਖੰਡ ਆਯੁਰਵੈਦਿਕ ਵਿਭਾਗ ਜਿਹੜਾ ਜੀ, ਜੇ ਉਹ ਬਿਆਨ ਨਾਲ ਅਟੈਚ ਜਿਹੜਾ ਕੀਤਾ ਜਾਵੇ ਵੀ ਉੱਥੇ ਸਿੱਧੇ ਢੰਗ ਦੇ ਨਾਲ ਉਹਨੂੰ ਉਸ ਚੀਜ਼ ਨੂੰ ਜਿਹੜਾ ਜੀ ਉਹ ਸਾਹਮਣੇ ਲਿਆਂਦਾ ਜਾ ਰਿਹਾ। ਔਰ ਆਉਂਦੇ ਦਿਨਾਂ ਦੇ ਦੌਰਾਨ ਤੁਸੀਂ ਦੇਖਣਾ ਇਹ ਮਾਰਕੀਟ ਉਹ ਸੁੱਟ ਦੂਗਾ। ਸਟੋਰ ਉਹਦੇ ਆਪਣੇ ਨੇ, ਕਿਤੇ ਉਹਨੂੰ ਹੋਰ ਲਿਜਾਣ ਦੀ ਲੋੜ ਨਹੀਂ ਤੇ ਉੱਥੋਂ ਲੋਕਾਂ ਨੇ ਬਥੇਰੀ ਤੇਜ਼ੀ ਨਾਲ ਚੁੱਕ ਲੈਣੀ ਹੈ। ਜਿਹੜੇ ਇਹ ਕਹਿੰਦੇ ਆ ਕਿ ਰਾਮਦੇਵ ਦੀ ਪਤੰਜਲੀ ਦਾ ਜਿਹੜਾ ਘਿਓ ਬੜਾ ਵਧੀਆ, ਇਹ ਨਹੀਂ ਪਤਾ ਵੀ ਉਹਦੇ ਕੋਲ ਗਾਵਾਂ ਕਿੱਥੋਂ ਆ ਗਈਆਂ। ਉਹ ਤਾਂ ਬਾਹਰੋਂ ਲੈ ਕੇ ਉੱਤੇ ਠੱਪੇ ਲਾ ਕੇ ਸਾਰਾ ਸਮਾਨ ਜਿਹੜਾ ਜੀ ਉਹ ਵੇਚੀ ਜਾਂਦਾ। ਬਿਲਕੁਲ ਹੀ ਹਰੇਕ ਹੀ ਪਾਸੇ ਦੇ ਵਿੱਚ ਹਰੇਕ ਥਾਂ ਦੇ ਉੱਤੇ ਅਸੀਂ ਬਹੁਤ ਪਿੱਛੇ ਰਹਿ ਜਾਂਦੇ ਜਾਣਕਾਰੀ ਤੋਂ। ਤੇ ਅੱਗੇ ਟਿਕਟੌਕ ਦੀ ਗੱਲ ਕਰੀਏ, ਕਹਿੰਦੇ ਕਿ ਇੰਡੀਆ ਵਾਲਿਆਂ ਨੇ ਬੰਦ ਕਰ ਦਿੱਤੀ ਆ। ਹੁਣ ਇੰਡੀਆ ਦੇ ਲੋਕ ਕੀ ਕਰਦੇ ਆ, ਇਹ ਪਤਾ ਵੀ ਲੱਗਾ ਹੈ ਕਿ ਦੁਨੀਆ ਭਰ ਦੇ ਵਿੱਚ ਸਭ ਤੋਂ ਵੱਧ ਲੋਕ ਭਾਰਤ ਦੇ ਹੀ ਟਿਕਟੌਕ 'ਤੇ ਸੀਗੇ। ਬਿਲਕੁਲ ਜੀ, 59 ਐਪ ਨੇ ਜੀ 59 ਜਿਹੜੇ ਭਾਰਤ ਦੇ ਵਿੱਚ ਬੈਨ ਕੀਤੇ ਗਏ ਔਰ ਬਕਾਇਦਾ ਤੌਰ ਦੇ ਉੱਤੇ ਬੈਨ ਹੋ ਗਏ ਜੀ। ਕੱਲ ਸ਼ਾਮ ਤੱਕ ਇਹਨਾਂ ਦੇ ਵਿੱਚੋਂ ਕੁਝ ਜਿਹੜੇ ਉਹ ਚੱਲਦੇ ਸੀਗੇ, ਪਰ ਉਸ ਤੋਂ ਬਾਅਦ ਇਹ ਮੁਕੰਮਲ ਬੈਨ ਜਿਹੜੇ ਉਹ ਹੋ ਗਏ। ਔਰ ਇਹ ਨਾ ਸਿਰਫ ਇਹ ਜਿਹੜੇ ਐਪ ਸਟੋਰ ਹੈ ਉੱਥੋਂ ਹੁਣ ਅਵੇਲੇਬਲ ਨਹੀਂ ਗਏ, ਬਲਕਿ ਜਿਹੜੇ ਡਾਊਨਲੋਡ ਵੀ ਕੀਤੇ ਹੋਏ ਸੀ ਉਹ ਵੀ ਸਭ ਜਿਹੜੇ ਜੀ ਉਹ ਬੰਦ ਹੋ ਗਏ। ਇਹ ਜਿਹੜਾ ਟਿਕਟੌਕ ਹੈ ਜੀ, ਇਹ ਸਿਰਫ ਦੇਸ਼ ਨਹੀਂ ਬਲਕਿ ਦੁਨੀਆ ਭਰ ਦੇ ਵਿੱਚ ਬੇਹੱਦ ਪਾਪੂਲਰ ਐਪ ਹੈ। ਦੁਨੀਆ ਭਰ ਦੇ ਵਿੱਚ ਟਿਕਟੌਕ ਦੇ 1.5 ਅਰਬ ਤੋਂ ਜ਼ਿਆਦਾ ਇਹਨਾਂ ਲੋਕਾਂ ਨੇ ਡਾਊਨਲੋਡ ਇਹਨੂੰ ਜਿਹੜਾ ਜੀ ਉਹ ਕੀਤਾ ਹੋਇਆ। ਔਰ ਇਹਦੇ ਵਿੱਚੋਂ 1/3 ਹਿੱਸਾ 1.5 ਅਰਬ ਦੇ ਵਿੱਚੋਂ, ਪੂਰੀ ਦੁਨੀਆ 'ਚ 1.5 ਅਰਬ, 1/3 ਹਿੱਸਾ ਭਾਰਤ ਦੇ ਜਿਹੜੇ ਲੋਕ ਨੇ। ਤੇ ਮੇਰਾ ਖਿਆਲ ਜਿੰਨੇ ਭਾਰਤ ਦੇ ਵਿੱਚ
ਜਿਹੜਾ ਲੋਕ ਨੇ ਉਦੋਂ ਅੱਧਿਓਂ ਵੱਧ ਪੰਜਾਬੀ ਜਿਹੜੇ ਵੀ ਹੋਣੇ ਜਿਨ੍ਹਾਂ ਨੇ ਇਹ ਡਾਊਨਲੋਡ ਕੀਤਾ ਹੈ। ਹਰ ਪੰਜਾਬੀ ਜਿਹੜਾ ਜੀ ਉਹ ਫੁਕਰਪਣਾ ਕਰ ਰਿਹਾ ਇਹਦੇ ਉੱਤੇ ਜਿਹੜਾ ਜੀ ਉਹ ਦੇਖਿਆ ਜਾ ਸਕਦਾ। ਬਲਕਿ ਗੰਦੇ ਬੇਹੂਦਾ ਟਾਈਪ ਦੇ ਜਿਹੜੇ ਜੀ ਉਹ ਇਸ਼ਾਰੇ ਕਰ ਕਰਕੇ ਗੀਤਾਂ ਦੇ ਉੱਤੇ ਆਪਣੀਆਂ ਪਤਨੀਆਂ ਆਪਣੇ ਪਰਿਵਾਰ ਦੇ ਮੈਂਬਰਾਂ ਨੂੰ ਨਾਲ ਲੈ ਕੇ ਲੋਕ ਕਮਲੇ ਹੋ ਗਏ ਸੀ। ਔਰ ਮੋਬਾਈਲ ਐਪ ਜਿਹੜਾ ਜੀ ਇਹਦੇ ਉੱਤੇ ਕੰਮ ਕਰਨ ਵਾਲੀ ਸੈਂਸਰ ਟਾਵਰ ਦੀ ਰਿਪੋਰਟ ਦੇ ਮੁਤਾਬਕ ਟਿਕਟਾਕ ਡਾਊਨਲੋਡ ਕਰਨ ਵਾਲਿਆਂ ਦੇ ਵਿੱਚ ਸਭ ਤੋਂ ਜ਼ਿਆਦਾ ਭਾਰਤੀ ਯੂਜ਼ਰ ਨੇ। ਭਾਰਤ ਦੇ ਵਿੱਚ ਟਿਕਟਾਕ ਜਿਹੜਾ ਜੀ ਉਹ 61 ਕਰੋੜ ਤੇ 1 ਲੱਖ ਲੋਕ ਤੋਂ ਜ਼ਿਆਦਾ ਵਾਰੀ ਡਾਊਨਲੋਡ ਜਿਹੜਾ ਜੀ ਉਹ ਕੀਤਾ ਜਾ ਚੁੱਕਿਆ। ਜਿਹੜੇ ਲੋਕ ਟਿਕਟੋਕ ਡਾਊਨਲੋਡ ਕਰ ਰਹੇ ਆ ਉਹਦੇ ਵਿੱਚ ਹਰ 3 ਯੂਜ਼ਰ ਦੇ ਵਿੱਚ ਇੱਕ ਭਾਰਤੀ ਯੂਜ਼ਰ ਹੈ ਵਿਸ਼ਵ 'ਚ। ਭਾਰਤ ਦੇ ਵਿੱਚ ਟਿਕਟੋਕ ਦੀ ਮੰਥਲੀ ਐਕਟਿਵ ਯੂਜ਼ਰ ਦੀ ਜਿਹੜੀ ਉਹ 20 ਕਰੋੜ ਦੇ ਨੇੜੇ। ਇਹਦਾ ਮਤਲਬ ਇਹ ਹੈ ਕਿ ਬੇਸ਼ੱਕ 61 ਕਰੋੜ 1 ਲੱਖ ਵਾਰੀ ਡਾਊਨਲੋਡ ਹੋ ਚੁੱਕਾ, ਪਰ ਇਹਦੇ ਵਿੱਚੋਂ 20 ਕਰੋੜ ਏਦਾਂ ਦੇ ਲੋਕ ਜਿਹੜੇ ਹਰ ਮਹੀਨੇ ਇੱਕ ਵਾਰੀ ਟਿਕਟੋਕ ਦੇ ਉੱਤੇ ਜਿਹੜਾ ਉਹ ਜਾਂਦੇ ਆ। ਟਿਕਟੋਕ ਨੂੰ ਜਿੰਨਾ ਭਾਰਤੀ ਲੋਕਾਂ ਨੇ ਡਾਊਨਲੋਡ ਕੀਤਾ ਇੰਨਾ ਚਾਈਨਾ ਦੇ ਵਿੱਚ ਵੀ ਇਹਨੂੰ ਡਾਊਨਲੋਡ ਨਹੀਂ ਕੀਤਾ ਗਿਆ। ਐਪ ਚਾਈਨੀ ਹੈ ਪਰ ਇਹ ਫੇਮਸ ਭਾਰਤ ਦੇ ਵਿੱਚ ਹੈ। ਚੀਨ ਦੇ ਵਿੱਚ ਇਸ ਐਪ ਨੂੰ ਟੋਟਲ 20 ਕਰੋੜ ਵਾਰੀ ਡਾਊਨਲੋਡ ਕੀਤਾ ਜਿਹੜਾ ਜੀ ਉਹ ਗਿਆ, ਜਿੱਥੇ ਭਾਰਤ ਦੇ ਵਿੱਚ 61 ਕਰੋੜ ਵਾਰੀ ਡਾਊਨਲੋਡ ਕੀਤਾ ਗਿਆ। ਚਾਈਨਾ ਦੇ ਵਿੱਚ ਇਹਨੂੰ 20 ਕਰੋੜ ਵਾਰੀ ਡਾਊਨਲੋਡ ਜਿਹੜਾ ਜੀ ਉਹ ਕੀਤਾ ਗਿਆ। ਅਮਰੀਕਾ ਦੇ ਵਿੱਚ 16 ਕਰੋੜ ਤੋਂ ਜ਼ਿਆਦਾ ਵਾਰੀ ਇਹਨੂੰ ਡਾਊਨਲੋਡ ਜਿਹੜਾ ਜੀ ਉਹ ਕੀਤਾ ਜਾ ਚੁੱਕਿਆ। ਦੁਨੀਆ ਭਰ ਦੇ ਵਿੱਚ ਟਿਕਟੋਕ ਦੇ ਜਿੰਨੇ ਡਾਊਨਲੋਡਸ ਨੇ ਉਹਦੇ ਵਿੱਚੋਂ 30.3% ਇਕੱਲੇ ਭਾਰਤ ਦੇ ਵਿੱਚ ਹੈ। ਦੂਜੇ ਨੰਬਰ ਦੇ ਉੱਤੇ ਚੀਨ ਦਾ, ਜਿੱਥੇ ਡਾਊਨਲੋਡ ਦੇ ਵਿੱਚ 9.7% ਜਿਹੜੇ ਦੀ ਉਹ ਡਾਊਨਲੋਡਸ ਨੇ। ਔਰ ਸੈਂਸਰ ਟਾਵਰ ਦੀ ਰਿਪੋਰਟ ਇਹ ਵੀ ਕਹਿੰਦੀ ਹੈ ਕਿ 2020 ਦੀ ਪਹਿਲੀ ਤਿਮਾਹੀ ਮਤਲਬ ਕਿ ਜਨਵਰੀ ਤੋਂ ਮਾਰਚ ਤੱਕ ਇਹ ਅੰਕੜੇ ਸੀਗੇ। ਇਸ ਰਿਪੋਰਟ ਦੇ ਮੁਤਾਬਕ ਜਨਵਰੀ ਤੋਂ ਮਾਰਚ ਦੇ ਵਿੱਚ ਟਿਕਟੋਕ ਨੂੰ ਦੁਨੀਆ ਭਰ ਦੇ ਵਿੱਚ 31 ਕਰੋੜ ਤੋਂ ਜ਼ਿਆਦਾ ਵਾਰੀ ਡਾਊਨਲੋਡ ਜਿਹੜਾ ਜੀ ਉਹ ਕੀਤਾ ਗਿਆ। 2016 ਤੋਂ ਲੈ ਕੇ 2019 ਤੱਕ ਗੂਗਲ ਪਲੇ ਸਟੋਰ ਦੇ ਵਿੱਚ ਸਭ ਤੋਂ ਜ਼ਿਆਦਾ ਡਾਊਨਲੋਡ ਹੋਣ ਵਾਲੀ ਐਪ ਦੇ ਵਿੱਚ WhatsApp ਦਾ ਨਾਮ ਪਹਿਲੇ ਨੰਬਰ ਦੇ ਉੱਤੇ ਹੁੰਦਾ ਸੀਗਾ, ਪਰ 2020 ਦੇ ਵਿੱਚ ਪਹਿਲੀ ਤਿਮਾਹੀ ਦੇ ਵਿੱਚ WhatsApp ਨੂੰ ਪਿੱਛੇ ਛੱਡ ਦਿੱਤਾ ਇਹਨੇ। ਟਿਕਟੋਕ ਪਹਿਲੇ ਨੰਬਰ ਦੇ ਉੱਤੇ ਆ ਗਈ। ਟਿਕਟੋਕ ਜਿਹੜੀ ਜੀ ਗੂਗਲ ਪਲੇ ਸਟੋਰ ਦੇ ਵਿੱਚੋਂ 25 ਕਰੋੜ ਵਾਰੀ ਇਹਨੂੰ ਡਾਊਨਲੋਡ ਕੀਤਾ ਗਿਆ, ਜਦੋਂ ਕਿ ਐਪਲ ਦੇ ਐਪ ਸਟੋਰ ਦੇ ਵਿੱਚੋਂ ਇਹ 6 ਕਰੋੜ 7 ਲੱਖ ਤੋਂ ਜ਼ਿਆਦਾ ਵਾਰੀ ਡਾਊਨਲੋਡ ਜਿਹੜੀ ਦੀ ਉਹ ਕੀਤੀ। ਕਿਉਂਕਿ ਐਪਲ ਦਾ ਜਿਹੜਾ ਫੋਨ ਹੈ ਜੀ ਉਹ ਭਾਰਤ ਦੇ ਵਿੱਚ ਜਿਹੜਾ ਜੀ ਉਹ ਇੰਨਾ ਫੇਮਸ ਨਹੀਂ ਗਾ ਜਿੰਨਾ ਬਾਹਰ ਹੈ। ਇੱਥੇ ਜਿਹੜੇ ਆ ਜੀ ਉਹ ਐਂਡਰੋਇਡ ਫੋਨ ਜ਼ਿਆਦਾ ਨੇ, ਇਸ ਕਰਕੇ ਉਹਦੇ ਉੱਤੇ ਜ਼ਿਆਦਾ ਇਹ ਡਾਊਨਲੋਡ ਜਿਹੜਾ ਜੀ ਉਹ ਕੀਤਾ ਗਿਆ। ਟਿਕਟੋਕ ਦੇ ਇੰਨੇ ਡਾਊਨਲੋਡ ਹੋਣ ਦੇ ਪਿੱਛੇ ਕਰੋਨਾ ਵਾਇਰਸ ਇੱਕ ਜਿਹੜੀ ਵਜ੍ਹਾ ਹੈ। ਸੈਂਸਰ ਟਾਵਰ ਦੇ ਮੁਤਾਬਕ ਕਰੋਨਾ ਨੂੰ ਫੈਲਾਉਣ ਤੋਂ ਰੋਕਣ ਲਈ ਦੁਨੀਆ ਭਰ ਦੇ ਵਿੱਚ ਸਰਕਾਰਾਂ ਨੇ ਲਾਕਡਾਊਨ ਲਾਤਾ, ਜਦੋਂ ਕਿ ਇਹ ਤੋਂ ਬਚਣ ਦੇ ਵਾਸਤੇ ਲੋਕ ਘਰਾਂ ਦੇ ਵਿੱਚ ਜਿਹੜੇ ਜੀ ਉਹ ਰਹੇ। ਸਾਨੂੰ ਯਾਦ ਹੋਣਾ ਸਾਡੇ ਤਾਂ ਜਿਹੜੇ ਮੁੱਖ ਮੰਤਰੀ ਆ ਉਹ ਜਿਹੜੇ ਟਿਕਟੋਕ ਦੇ ਸਟਾਰ ਨੇ ਉਹਨਾਂ ਦੇ ਨਾਲ ਫੋਨ ਦੇ ਉੱਤੇ ਗੱਲਬਾਤ ਵੀ ਕਰਦੇ ਸੀ। ਅਜਿਹੇ ਲੋਕ ਹੀ ਪ੍ਰਮੋਟ ਕਰਦੇ ਰਹੇ ਨਾ ਇਸ ਚੀਜ਼ ਨੂੰ, ਇਸ ਐਪ ਨੂੰ। ਅੱਜ ਜਿਹੜੇ ਕਹਿੰਦੇ ਆ ਕਿ ਜੀ ਚਾਈਨੀਜ਼ ਜਿਹੜੀ ਤੁਹਾਡੇ ਕੋਲੇ ਦਾਨ ਦੀ ਰਾਸ਼ੀ ਆਈ ਆ ਪ੍ਰਧਾਨ ਮੰਤਰੀ ਨੂੰ, ਕਹਿੰਦੇ ਉਹ ਮੋੜ ਦਿਓ, ਤੇ ਉਹ ਆਪ ਜਿਹੜਾ ਵੀ ਦੱਸਣਗੇ ਕਿ ਇਸ ਐਪ ਨੂੰ ਉਹ ਤਾਂ ਸਭ ਤੋਂ ਵੱਡੇ ਇਹਦੇ ਪ੍ਰਮੋਟਰ ਰਹੇ। ਤੇ ਅਖੀਰ ਤੇ ਵੈਸੇ ਗੱਲ ਕਰਦੇ ਆ ਕਰੋਨਾ ਵਾਇਰਸ ਦੀ। ਕਰੋਨਾ ਵਾਇਰਸ ਨੇ ਕਈ ਕੰਟਰੀਆਂ ਥੱਲੇ ਲਾ ਦਿੱਤੀਆਂ, ਮੂੰਹ ਦੇ ਮੂੰਹ ਸਿੱਟ ਦਿੱਤੀਆਂ। ਤੇ ਕਰੋਨਾ ਵਾਇਰਸ ਕਰਕੇ ਜਿਹੜੇ ਅਮੀਰ ਘਰਾਣੇ ਸੀਗੇ ਉਹਨਾਂ ਨੂੰ ਇਹ ਬੜਾ ਰਾਸ ਆਇਆ, ਹੋਰ ਵੀ ਅਮੀਰ ਹੋ ਗਏ। ਬਿਲਕੁਲ ਜੀ, ਇਹ ਦੁਨੀਆ ਭਰ ਦੇ ਘਰਾਣੇ ਨੇ ਜੀ, ਇਹਨਾਂ ਵਿੱਚ ਭਾਰਤੀ ਵੀ ਨੇ। ਔਰ 2020 ਜਿਹੜਾ ਜੀ ਉਹ ਇਹਨੂੰ ਮਾੜਾ ਸਾਲ ਮੰਨਿਆ ਜਾ ਰਿਹਾ ਇਕੋਨਮੀ ਦੇ ਪੁਆਇੰਟ ਆਫ ਵਿਊ ਤੋਂ, ਕਿ ਇਹਨੇ ਬਹੁਤੇ ਮੁਲਕਾਂ ਦੀ ਇਕੋਨਮੀ ਜਿਹੜੀ ਜੀ ਉਹ ਸੁੱਟ ਦਿੱਤੀ। ਪਰ ਕੁਝ ਅਰਬਪਤੀ ਇਸ ਤਰ੍ਹਾਂ ਦੇ ਹੈਗੇ ਆ ਜੀ ਜਿਨ੍ਹਾਂ ਦੇ ਵਿੱਚ ਇੰਨਾ ਕੁ ਕੁਝ ਹੋਰ ਆ ਗਿਆ ਜੀ ਕਿ ਉਹ ਅਮੀਰਾਂ ਦੀ ਕਤਾਰ ਦੇ ਵਿੱਚ ਹੋਰ ਅੱਗੇ ਬਹੁਤ ਤੇਜ਼ੀ ਦੇ ਨਾਲ ਜਿਹੜਾ ਜੀ ਉਹ ਵੱਧ ਗਏ। ਵਾਸ਼ਿੰਗਟਨ DC ਦੇ ਉੱਤੇ ਆਧਾਰਿਤ ਥਿੰਕ ਟੈਂਕ ਇੰਸਟੀਚਿਊਟ ਫਾਰ ਪਾਲਿਸੀ ਸਟੱਡੀਜ਼ ਐਂਡ ਕਲੀਅਰ ਵਾਟਰ, ਫਲੋਰੀਡਾ ਦੇ ਉੱਤੇ ਆਧਾਰਿਤ ਐਡਵੋਕੇਸੀ ਗਰੁੱਪ ਅਮਰੀਕਨ ਫਾਰ ਫੇਅਰ ਟੈਕਸੇਸ਼ਨ ਦੇ ਵੱਲੋਂ ਜਿਹੜੀ ਇਹ ਰਿਪੋਰਟ ਹੈ, ਉਹਦੇ ਮੁਤਾਬਕ ਅਮਰੀਕਾ ਦੇ ਅਰਬਪਤੀ ਜਿਹੜੇ ਨੇ ਉਹ ਕਰੋਨਾ ਕਾਲ ਦੇ ਵਿੱਚ 18 ਮਾਰਚ ਤੋਂ ਬਾਅਦ 565 ਅਰਬ ਡਾਲਰ ਹੋਰ ਅਮੀਰ ਹੋ ਗਏ। ਔਰ ਅਰਬਪਤੀਆਂ ਦੀ ਜਿਹੜੀ ਦੌਲਤ ਆ ਜੀ ਕਰੋਨਾ ਵਾਇਰਸ ਦੀ ਸ਼ੁਰੂਆਤ ਵੇਲੇ 3.5 ਖਰਬ ਡਾਲਰ ਸੀ, ਔਰ ਇਹਦੇ ਵਿੱਚ 19% ਦਾ ਵਾਧਾ ਹੋ ਗਿਆ। ਐਮਾਜ਼ੋਨ ਦੇ ਚੀਫ ਜੈਫ ਬੇਜ਼ੋਸ ਜਿਹੜੇ ਉਹਦੀ ਜਿਹੜੀ ਦੌਲਤ ਆ ਜੀ ਉਹ 18 ਮਾਰਚ ਤੋਂ ਬਾਅਦ 36.2 ਅਰਬ ਡਾਲਰ ਵੱਧ ਗਈ। ਔਰ ਇਹ ਉਹ ਸਮਾਂ ਸੀ ਜਦੋਂ ਕਰੀਬ 4 ਕਰੋੜ 30 ਲੱਖ ਅਮਰੀਕਨਾਂ ਨੇ ਬੇਰੁਜ਼ਗਾਰੀ ਭੱਤੇ ਲਈ ਅਰਜ਼ੀਆਂ ਦਿੱਤੀਆਂ। ਔਰ ਇੰਨੇ ਲੋਕ ਬੇਰੁਜ਼ਗਾਰ ਹੋ ਜਾਣ ਤੇ ਲੱਖਾਂ ਲੋਕ ਜਿਹੜੇ ਉਹ ਕਰੋਨਾ ਵਾਇਰਸ ਦੇ ਸ਼ਿਕਾਰ ਹੋਣ ਦੇ ਬਾਵਜੂਦ ਅਮਰੀਕਨ ਸ਼ੇਅਰ ਬਾਜ਼ਾਰ ਨੈਸਡੈਕ ਚੜ੍ਹਦਾ ਰਿਹਾ। ਅਮਰੀਕਨ ਮੁੱਖ ਬੈਂਕ ਦੇ ਐਮਰਜੈਂਸੀ ਹੁੰਗਾਰੇ ਦਾ ਵੀ ਇਹਦੇ ਵਿੱਚ ਵੱਡਾ ਰੋਲ ਰਿਹਾ ਜੀ।
ਔਰ ਇਹਦੇ ਵਿਆਜ ਦਰ ਜਿਹੜੀ ਸੀ ਉਹਨੇ ਜ਼ੀਰੋ ਕੀਤੀ। ਇਹਨਾਂ ਦੋਵਾਂ ਕੰਪਨੀਆਂ ਤੇ ਹਸਪਤਾਲਾਂ ਦਾ ਵੱਡਾ ਫਾਇਦਾ ਹੋਇਆ। ਸੰਕਟ ਦੇ ਦੌਰਾਨ ਐਮਾਜ਼ੋਨ ਦੇ ਸ਼ੇਅਰ ਜਿਹੜੇ ਸੀ ਉਹ ਕਰੀਬ 50% ਤੱਕ ਚੜੇ। ਫੇਸਬੁੱਕ ਦਾ ਬਾਨੀ ਜਿਹੜਾ ਜੀ ਮਾਰਕ ਜ਼ਕਰਬਰਗ, ਉਹ ਵੀ 18 ਮਾਰਚ ਤੋਂ 30 ਅਰਬ ਡਾਲਰ ਹੋਰ ਅਮੀਰ ਹੋ ਗਏ। ਔਰ ਟੈਸਲਾ ਦੇ ਐਲਨ ਮਸਕ ਤੇ ਗੂਗਲ ਦੇ ਬਾਨੀ ਸਰਗੇਈ ਬ੍ਰਿਨ ਤੇ ਲੈਰੀ ਪੇਜ, ਮਾਈਕਰੋਸਾਫਟ ਦੇ CEO ਸਟੀਵ ਬਾਲਮਰ ਦੀ ਦੌਲਤ ਜਿਹੜੀ 15 ਅਰਬ ਡਾਲਰ ਵੱਧ ਗਈ। ਔਰ ਜ਼ੂਮ ਦੇ ਬਾਨੀ ਜਿਹੜੇ ਨੇ ਐਰਿਕ ਯੂਆਨ, ਉਹਦੀ ਜਿਹੜੀ ਹੈ ਜੀ ਇਹ ਦੌਲਤ ਇਹ 2.58 ਅਰਬ ਡਾਲਰ। ਵਾਲਮਾਰਟ ਚਲਾਉਂਦੇ ਜਿਮ ਐਲਿਸ ਤੇ ਰੌਬ ਵਾਲਟਨ ਦੀ ਦੌਲਤ ਜਿਹੜੀ 3 ਅਰਬ ਡਾਲਰ ਵਧੀ। ਇਹ ਉਦੋਂ ਹੋਇਆ ਜਦੋਂ ਪੂਰੀ ਦੁਨੀਆ ਦੇ ਵਿੱਚ ਜਿਹੜਾ ਜੀ ਉਹ ਮੰਦਵਾੜਾ ਵੱਧ ਜਾਣ ਕਰਕੇ ਲੋਕ ਨੌਕਰੀਆਂ ਤੋਂ ਚਲੇ ਗਏ। ਉਹਨਾਂ ਦੀਆਂ ਨੌਕਰੀਆਂ ਜਿਹੜੀਆਂ ਸੀ ਉਹ ਖਤਮ ਹੋ ਗਈਆਂ। ਰਿਲਾਇੰਸ ਇੰਡਸਟਰੀ ਦੇ ਮੁਕੇਸ਼ ਅੰਬਾਨੀ ਨੇ ਚੰਗੇ ਪੈਸੇ ਇਕੱਠੇ ਕੀਤੇ। ਉਹ ਦੁਨੀਆ ਦਾ 8ਵੇਂ ਨੰਬਰ ਦਾ ਅਮੀਰ ਜਿਹੜਾ ਜੀ ਉਹ ਬਣ ਗਿਆ। ਉਹਦੇ ਜਿਹੜਾ ਜੀਓ ਪਲੇਟਫਾਰਮਾਂ ਦੇ ਵਿੱਚ ਫੇਸਬੁੱਕ, ਸਿਲਵਰ ਲੇਕ, ਵਿਸਟਾ ਪਾਰਟਨਰਸ, ਜਨਰਲ ਐਟਲਾਂਟਿਕ, KKR, ਮੁਬਦਲਾ, ADIA, TPG ਤੇ ਐਲ ਪੈਟਰਸਨ ਦੇ ਕਰੋੜਾਂ ਰੁਪਏ ਦਾ ਜਿਹੜਾ ਸੀਗਾ ਜੀ ਉਹ ਨਿਵੇਸ਼ ਕੀਤਾ ਇਹਦੀ ਜਿਹੜੀ ਉਹ ਕੰਪਨੀ ਦੇ ਵਿੱਚ, ਜਿਹਦੇ ਕਰਕੇ ਜਿਹੜਾ ਜੀ ਉਹ ਦੁਨੀਆ ਦੇ ਵੱਡੇ ਅਮੀਰਾਂ ਦੇ ਵਿੱਚ ਜਿਹੜਾ ਜੀ ਉਹ ਆ ਗਿਆ। ਤਾਂ ਹੀ ਲੋਕ ਕਹਿੰਦੇ ਪੈਸਾ ਜਿਹੜਾ ਜੀ ਉਹ ਪੈਸੇ ਨੂੰ ਖਿੱਚਦਾ। ਜਿੰਨੀ ਦੌਲਤ ਜਿਹੜੀ ਦੀ ਇਹਨਾਂ ਲੋਕਾਂ ਦੇ ਕੋਲੇ ਹੈ ਔਰ ਇਹਨਾਂ ਦੇ ਭਾਅ ਦਾ ਜਿਹੜਾ ਜੀ ਲੋਕਡਾਊਨ, ਕਰਫਿਊ, COVID-19, ਕਰੋਨਾ ਵਾਇਰਸ ਜਿਹੜੇ ਜੀ ਉਹ ਖੁਸ਼ੀ ਦੇ ਸਮਾਚਾਰ ਜਿਹੜੇ ਜੀ ਉਹ ਲੈ ਕੇ ਆਏ, ਜਦੋਂ ਕਿ ਆਮ ਲੋਕ ਜਿਹੜੇ ਨੇ ਜੀ ਉਹ ਰੁੜ ਗਏ। ਜੀ ਬਿਲਕੁਲ, ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤਿਓ, ਇਹ ਸਨ ਬਲਤੇਜ ਪੰਨੂ ਜੀ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਹੈ ਤੇ ਸਮਾਪਤ। ਹੁਣ ਬਲਵਿੰਦਰ ਕੌਰ ਵੱਲੋਂ ਵੀ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ।